ਹਿੰਦੂ ਅਮਰੀਕਨ ਆਰਗੇਨਾਈਜੇਸ਼ਨਸ ਵੱਲੋਂ ਸਿੱਖਾਂ ਨੂੰ ਜਿਹੜੇ ਮਾੜੇ ਮੋਟੇ ਕੋਈ ਹੱਕ ਦੀ ਗੱਲ ਕਰਦੇ ਆ ਉਹਨਾਂ ਨੂੰ ਅੱਤਵਾਦੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਗੁਰੂ ਘਰਾਂ ਦੇ ਵਿੱਚ ਡਰੱਗ ਤੇ ਵੈਪਨਸ ਸ਼ਰੇਆਮ ਹੁੰਦੇ ਹੈਗੇ ਆ। ਜੇ ਤੁਸੀਂ ਉਹ ਰਿਪੋਰਟ ਪੜ੍ਹੋਗੇ ਤੁਹਾਨੂੰ ਨੀਂਦ ਨਹੀਂ ਆਣੀ। ਅਸੀਂ ਮਾੜੇ ਇਸ਼ੂ ਦੇ ਉੱਤੇ ਲੜਦੇ ਰਹਿੰਦੇ ਆ। ਹਿੰਦੂ ਅਮਰੀਕਨ ਫਾਊਂਡੇਸ਼ਨ ਕੌਣ ਆ? ਸਿੱਧੇ ਤੌਰ ਦੇ ਉੱਤੇ ਮੋਦੀ ਦੀ ਜਿਹੜੀ ਹਿੰਦੂਤਵ ਪਾਰਟੀ ਆ ਉਸ ਦੇ ਨਾਲ ਜੁੜ ਕੇ ਜਿਹੜਾ ਉਹ ਚੱਲਦੇ ਹੈਗੇ ਆ। ਜਾਣ ਬੁੱਝ ਕੇ ਜਿਹੜਾ ਸਿੱਖਾਂ ਨੂੰ, ਖਾਲਿਸਤਾਨ ਨੂੰ, ਉਹਨਾਂ ਨੂੰ ਬਦਨਾਮ ਕਰਨ ਦਾ ਕੋਈ ਵੀ ਮੌਕਾ ਜਿਹੜਾ ਉਹ ਖੁੰਝਾਇਆ ਨਹੀਂ ਹੈਗਾ। ਇੱਥੇ ਜਿਹੜਾ ਸਵਾਲ ਹਰਜੋਤ ਸਿੰਘ ਜੀ ਹੁਣ ਬਾਕੀ ਸਾਰੇ ਸਾਡੇ ਹਿੰਦੂ ਵੀਰ ਭੈਣਾਂ ਲਈ ਵੀ ਆ ਵੀ ਕੀ ਤੁਸੀਂ ਅਜਿਹੀ ਆਰਗੇਨਾਈਜੇਸ਼ਨ ਦੇ ਨਾਲ ਆ? ਕੀ ਤੁਸੀਂ ਗੁਰੂ ਘਰ ਜਾਂਦੇ ਆ? ਕੀ ਤੁਹਾਨੂੰ ਡਰੱਗ ਦੇ ਅੱਡੇ ਨਜ਼ਰ ਆ ਰਹੇ ਆ? ਕੀ ਤੁਹਾਨੂੰ ਹਥਿਆਰਾਂ ਦੇ ਅੱਡੇ ਨਜ਼ਰ ਆ ਰਹੇ ਆ? ਕੀ ਤੁਸੀਂ ਬੋਲੂਗੇ ਹੁਣ? ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਆ, ਕਹਿੰਦੇ ਵੀ ਇਹਨਾਂ ਨੇ ਡਾਕੂਮੈਂਟ ਪ੍ਰਿੰਟ ਕਰਕੇ ਲਾ ਐਨਫੋਰਸਮੈਂਟ ਨੂੰ ਸੁਜੈਸ਼ਨਸ ਦਿੱਤੀਆਂ ਵੀ ਭਾਈ ਜਿਹੜੇ ਖਾਲਿਸਤਾਨ ਐਕਟਿਵਿਸਟ ਆ ਉਹਨਾਂ ਨੂੰ ਮੋਨੀਟਰ ਕਰੋ, ਇਹਨਾਂ ਦੇ ਉੱਤੇ ਤੁਸੀਂ ਨਜ਼ਰ ਰੱਖੋ। ਇਹ ਜੀ ਐਕਸਟ੍ਰੀਮਿਜ਼ਮ ਤੇ ਵਾਇਲੈਂਸ ਜਿਹੜੀ ਵਧਾ ਰਹੀ ਹੈ। ਕਿਹੜੀ ਹਿੰਸਾ ਕਰਤੀ ਇਹਨਾਂ ਨੇ? 72 ਜਦੋਂ ਨਾ ਪਾਸ ਹੋਇਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਬਿੱਲ, ਜਿਸ ਨੂੰ ਸ਼ੈਰਿਫ ਡਿਪਾਰਟਮੈਂਟ ਸਾਰੇ ਐਸੋਸੀਏਸ਼ਨ ਨੇ ਸਪੋਰਟ ਕੀਤੀ ਹੋਵੇ, ਉਹ ਇੱਕ ਜਿਹੜੀ ਕੋਲੀਸ਼ਨ ਆਫ ਹਿੰਦੂਜ਼ ਇਨ ਅਮਰੀਕਾ ਉਹਨਾਂ ਦੀ ਜਿਹੜੀ ਲੌਬੀ ਦੇ ਕਰਕੇ ਉਹ ਉਸ ਨੂੰ ਠੰਡੇ ਬਸਤੇ 'ਚ ਜਿਹੜਾ ਪਾ ਦਿੱਤਾ ਗਿਆ। ਉਸ ਬਿੱਲ ਨੂੰ ਹੀ ਜਿਹੜਾ ਉਹ ਡੈਡ ਜਿਹੜਾ ਉਹ ਕਰ ਦਿੱਤਾ ਗਿਆ। ਜਦੋਂ ਇਸ ਪੱਤਰਕਾਰ ਨੇ ਫਰੀਮੌਂਟ ਦੇ ਪੁਲਿਸ ਚੀਫ ਨੂੰ ਕਾਲ ਕੀਤੀ ਵੀ ਭਾਈ ਤੁਸੀਂ ਦੱਸੋ ਵੀ ਕਿੰਨੀਆਂ ਤੁਹਾਨੂੰ ਕਾਲਸ ਆਈਆਂ, ਕਿੰਨੇ ਵਾਰੀ ਤੁਸੀਂ ਫਰੀਮੌਂਟ ਗੁਰੂ ਘਰ ਗਏ ਆ? ਉਹ ਕਹਿੰਦਾ ਵੀ ਨਾਟ ਅ ਸਿੰਗਲ ਕਾਲ, ਸਾਡੇ ਕੋਲ ਇੱਕ ਵੀ ਕੋਈ ਇਨਸੀਡੈਂਟ ਨਹੀਂ ਵੀ ਜਿਹੜਾ ਫਰੀਮੌਂਟ ਗੁਰਦੁਆਰਾ ਸਾਹਿਬ ਆ ਉੱਥੇ ਕਿਸੇ ਤਰ੍ਹਾਂ ਦੀ ਡਰੱਗ ਜਾਂ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਆ ਇਲੀਗਲ ਵੈਪਨ ਦੀ ਵਾਇਲੈਂਸ ਹੋਈ ਹੋਵੇ। ਵੀ ਅਸੀਂ ਅੱਜ ਸੈਕਰਾਮੈਂਟੋ ਵੀ ਜਿਹੜਾ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਦੇ ਵਿੱਚ ਬਹੁਤ ਵੱਡਾ ਨਿਊਜ਼ਪੇਪਰ ਆ, ਉਹਨਾਂ ਦੇ ਜਰਨਲਿਸਟ ਜੋ ਰੂਬਨ ਹੋਣਾ ਨੇ ਇੱਕ ਬਹੁਤ ਹੀ ਇਨਵੈਸਟੀਗੇਟਿਵ ਰਿਪੋਰਟ ਛਾਪੀ ਆ ਵੀ ਕਿਸ ਤਰ੍ਹਾਂ ਹਿੰਦੂ ਅਮਰੀਕਨ ਆਰਗੇਨਾਈਜੇਸ਼ਨਸ ਵੱਲੋਂ ਸਿੱਖਾਂ ਨੂੰ ਜਿਹੜੇ ਮਾੜੇ ਮੋਟੇ ਕੋਈ ਹੱਕ ਦੀ ਗੱਲ ਕਰਦੇ ਆ ਉਹਨਾਂ ਨੂੰ ਅੱਤਵਾਦੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਇੱਥੇ ਦੀਆਂ ਲਾ ਐਨਫੋਰਸਮੈਂਟ ਏਜੰਸੀਜ਼ ਨਾਲ ਮਿਲ ਕੇ ਕਿਸ ਤਰ੍ਹਾਂ ਜਿਹੜੇ ਸਾਡੇ ਗੁਰੂ ਘਰ ਆ ਉਹਨਾਂ ਨੂੰ ਬਲੇਮ ਕੀਤਾ ਗਿਆ ਆ ਵੀ ਇਹ ਗੁਰੂ ਘਰਾਂ ਦੇ ਵਿੱਚ ਡਰੱਗ ਤੇ ਵੈਪਨਸ ਸ਼ਰੇਆਮ ਹੁੰਦੇ ਹੈਗੇ ਆ। ਜੇ ਤੁਸੀਂ ਉਹ ਰਿਪੋਰਟ ਪੜ੍ਹੋਗੇ ਤੁਹਾਨੂੰ ਨੀਂਦ ਨਹੀਂ ਆਣੀ। ਅਸੀਂ ਮਾੜੇ ਇਸ਼ੂ ਦੇ ਉੱਤੇ ਲੜਦੇ ਰਹਿੰਦੇ ਆ, ਪਰ ਇਸ ਰਿਪੋਰਟ ਨੂੰ ਪੜ੍ਹ ਕੇ ਜਰਾ ਸੋਚਿਓ ਕਿ ਜਿਸ ਮੁਲਕ ਦੇ ਤੁਸੀਂ ਸਿਟੀਜ਼ਨ ਆ, ਇੰਨੇ ਲੰਮੇ ਸਮੇਂ ਤੋਂ ਰਹਿੰਦੇ ਆ, ਕੀ ਤੁਸੀਂ ਕਦੇ ਸੋਚਿਆ ਵੀ ਸਾਡੇ ਉਲਟ ਆਹ ਕੁਛ ਵੀ ਜਿਹੜਾ ਪ੍ਰਚਾਰ ਆ ਉਹ ਕੀਤਾ ਜਾ ਸਕਦਾ ਤੇ ਉਹ ਏਜੰਸੀਜ਼ ਜਿਹੜੀਆਂ ਆ ਉਹ ਸਾਰਾ ਕੁਝ ਸੱਚ ਵੀ ਮੰਨ ਸਕਦੀਆਂ ਹੈਗੀਆਂ। ਸੋ ਅੱਜ ਜੋ ਰੂਬਨ ਨੇ ਸੈਕਰਾਮੈਂਟੋ ਬੀ ਦੇ ਵਿੱਚ ਅਕਤੂਬਰ 2 ਦਾ ਜਿਹੜਾ ਆਰਟੀਕਲ ਆ ਉਹਦਾ ਹੈਡਿੰਗ ਹੈਗਾ ਇਨ ਦਾ ਸ਼ੈਡੋ ਆਫ ਏ ਫ੍ਰੀਵੇ ਸ਼ੂਟਿੰਗ ਲਰਕਸ ਦਾ ਫੀਅਰ ਆਫ ਸਿੱਖ ਥ੍ਰੈਟਨਡ ਇਨ ਕੈਲੀਫੋਰਨੀਆ। ਤੇ ਪਿਛਲੇ ਦਿਨਾਂ 'ਚ ਸ਼ੂਟਿੰਗ ਹੋਈ ਸੀ ਆਪਣੇ ਸਿੱਖ ਨੌਜਵਾਨ ਦੇ ਉੱਤੇ ਤੇ ਉਹਦਾ ਜਿਹੜਾ ਡਰ ਆ ਉਹ ਸਿੱਖਾਂ ਦੇ ਵਿੱਚ ਕਿਸ ਤਰ੍ਹਾਂ ਆ ਤੇ ਇਹਦੇ ਵਿੱਚ ਬਹੁਤ ਡਿਟੇਲ ਦੇ ਵਿੱਚ ਜਿਹੜੀ ਰਿਪੋਰਟ ਆ ਉਹ ਛਾਪੀ ਗਈ ਆ। ਸੋ ਰਿਪੋਰਟ ਇਸ ਤਰ੍ਹਾਂ ਸ਼ੁਰੂ ਹੁੰਦੀ ਆ ਵੀ ਕਹਿੰਦੇ ਪਈ ਇੱਕ ਸਮਰ ਦੀ ਰਾਤ ਨੂੰ ਗਰਮੀਆਂ ਦੇ ਵਿੱਚ ਸੈਕਰਾਮੈਂਟੋ ਏਰੀਏ ਦੇ ਵਿੱਚ 3 ਫਰੈਂਡ ਜਿਹੜੇ ਸਿਕਸ ਫॉर ਜਸਟਿਸ ਦੇ ਮੈਂਬਰ ਆ ਉਹ ਪਿਕਅਪ ਦੇ ਵਿੱਚ ਡਿਨਰ ਖਾਣ ਵੈਕਾਵਿਲ ਜਾ ਰਹੇ ਸੀ। ਵੈਕਾਵਿਲ ਛੋਟਾ ਜਿਹਾ ਸ਼ਹਿਰ ਆ ਸੈਕਰਾਮੈਂਟੋ ਤੋਂ ਉਰੇ, ਤੇ ਉਹ ਕਹਿੰਦੇ ਆ ਵੀ ਜਦੋਂ ਜਾ ਰਹੇ ਸੀ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ। ਸੋ ਇਹ ਜਿਹੜੇ ਤਿੰਨੇ ਮੈਂਬਰ ਹੈਗੇ ਆ ਖਾਲਿਸਤਾਨ ਰੈਫਰੈਂਡਮ ਦੇ ਸਪੋਰਟਰ ਹੈਗੇ ਆ, ਤੇ ਹਾਈਵੇ ਜਿਹੜਾ ਇੰਟਰਸਟੇਟ ਹਾਈਵੇ ਆ 505 ਬਿੰਟਲਸ ਦੇ ਲਾਗੇ, ਉੱਥੇ ਇਹਨਾਂ ਦੇ ਜਦੋਂ ਇਹ ਜਾ ਰਹੇ ਸੀ ਆਪਣੇ ਪਿਕਅਪ ਦੇ ਵਿੱਚ ਇੱਕ ਚਿੱਟੀ ਕਾਰ ਲਾਗੇ ਦੀ ਆਉਂਦੀ ਆ ਤੇ ਉੱਥੋਂ ਜਿਹੜੀਆਂ ਗੋਲੀਆਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ। ਲੱਕਲੀ ਜਿਹੜੇ ਆ ਇਹ ਸਰਵਾਈਵ ਕਰ ਜਾਂਦੇ ਹੈਗੇ ਆ ਤੇ ਸੱਟ ਚੋਟ ਤੋਂ ਵੀ ਜਿਹੜਾ ਬਚ ਜਾਂਦੇ ਹੈਗੇ ਆ। ਸੋ ਇਹ ਸਾਰੀ ਜਿਹੜੀ ਇਨਵੈਸਟੀਗੇਸ਼ਨ ਆ ਉਹ FBI ਵੱਲੋਂ ਵੀ ਚੱਲ ਰਹੀ ਹੈਗੀ ਆ ਤੇ ਉਹਦੇ ਵਿੱਚ ਉਹਨਾਂ ਨੇ ਪਿਕਚਰਸ ਵੀ ਸਾਰੀਆਂ ਸ਼ੋਅ ਕੀਤੀਆਂ ਹੈਗੀਆਂ ਕਿਸ ਤਰ੍ਹਾਂ ਉਹ ਪਿਕਅਪ ਦੇ ਉੱਤੇ ਜਿਹੜੇ ਗੋਲੀਆਂ ਦੇ ਨਿਸ਼ਾਨ ਆ ਉਹ ਸਾਰਾ ਕੁਝ ਜਿਹੜੇ ਆ ਉਹਦੇ ਉੱਤੇ ਸ਼ੋਅ ਕੀਤੇ ਗਏ ਹੈਗੇ ਆ। ਸੋ ਜਿਹੜਾ ਮੇਨ ਡਰਾਈਵਰ ਸੀ ਇਸ ਪਿਕਅਪ ਦਾ, ਉਹਦੇ 4 ਬੱਚੇ ਆ ਤੇ ਸਕੂਲ ਦੇ ਵਿੱਚ ਜਾਂਦੇ ਹੈਗੇ ਆ ਤੇ ਡਿਵੋਟ ਸਿੱਖ ਆ, ਅੰਮ੍ਰਿਤਧਾਰੀ ਸਿੰਘ ਹੈਗਾ ਆ
ਤੇ ਉਹ ਕਹਿੰਦਾ ਵੀ ਮੈਂ ਡਰਦਾ ਨਹੀਂ ਹੈ, ਜੋ ਗੁਰੂ ਦੇ ਭਾਣੇ 'ਚ ਆ ਉਹੀ ਆਪਾਂ ਮੰਨਦੇ ਹੈਗੇ ਆ। FBI ਨੇ ਉਹਨਾਂ ਦੀ ਕਈ ਵਾਰੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈਗੀ ਆ, ਤੇ ਉਹਦੇ ਵਿੱਚ ਉਹਨਾਂ ਨੇ ਸ਼ਰੇਆਮ ਕਿਹਾ ਵੀ ਇਹਦੇ ਪਿੱਛੇ ਭਾਰਤ ਸਰਕਾਰ ਦਾ ਹੱਥ ਹੈਗਾ ਆ। ਸਤਿੰਦਰਪਾਲ ਸਿੰਘ ਰਾਜੂ ਬੋਰਡਰਲੈਂਡ ਸ਼ਹਿਰ ਆ, ਛੋਟਾ ਜਿਹਾ ਜੁੱਬਾ ਸਿਟੀ ਤਾਂ ਸੈਕਰਾਮੈਂਟੋ ਦੇ ਵਿਚਕਾਰ ਵਿੱਚ, ਉੱਥੇ ਦੇ ਰਹਿਣ ਵਾਲੇ ਆ। ਤੇ ਜੋ ਸਿੱਖਾਂ ਦੀ ਆਜ਼ਾਦੀ ਦੀ ਲੜਾਈ ਆ ਉਹਦੇ ਉਹ ਇੱਕ ਤਰ੍ਹਾਂ ਦੇ ਨਾਲ ਲੀਡਰ ਉਹਨਾਂ ਨੇ ਇਹ ਲਿਖਿਆ ਹੈਗਾ, ਤੇ ਆਪਾਂ ਕਹਿ ਸਕਦੇ ਹਾਂ ਬੁਲਾਰੇ ਵੀ ਹੈਗੇ ਆ, ਉਹਦੇ ਹਿੱਸੇਦਾਰ ਹੈਗੇ ਆ। ਸੋ ਉਹ ਰਿਚਰਡ ਰੋਜਰਸ ਇੱਕ ਇੰਟਰਨੈਸ਼ਨਲ ਲਾ ਤੇ ਹਿਊਮਨ ਰਾਈਟਸ ਦਾ ਐਕਸਪਰਟ ਆ। ਉਹ ਕਹਿੰਦੇ ਵੀ ਇਹ ਜਿਹੜਾ ਸਾਰਾ ਕੁਛ ਆ ਬਹੁਤ ਖਤਰੇ ਵਾਲੀ ਘੰਟੀ ਹੈਗੀ ਆ, ਇਹਦੇ ਵਿੱਚ ਸ਼ਰੇਆਮ ਟਰਾਂਸਨੈਸ਼ਨਲ ਰਿਪਰੈਸ਼ਨ ਜ਼ਾਹਰ ਹੁੰਦਾ ਹੈਗਾ। ਤੁਸੀਂ ਦੇਖਿਆ ਹੋਣਾ ਫਰੀਡਮ ਹਾਊਸ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਰਿਪੋਰਟ ਆ ਉਹ ਛਾਪੀ ਸੀ, ਉਹ ਤੁਹਾਡੇ ਨਾਲ ਆਪਾਂ ਸ਼ੇਅਰ ਵੀ ਕੀਤੀ ਸੀ ਵੀ ਕਿਸ ਤਰ੍ਹਾਂ ਈਰਾਨ, ਚਾਈਨਾ, ਰਸ਼ੀਆ ਤੇ ਇੰਡੀਆ, ਇਹ ਕੰਟਰੀਆਂ ਦੇ ਜਿਹੜੇ ਲੀਡਰਸ ਹੈਗੇ ਜਾਂ ਉੱਥੇ ਦੀਆਂ ਏਜੰਸੀਜ਼ ਦੇ ਬੰਦੇ ਆ, ਜਿਹੜੇ ਲੋਕ ਡਿਸੈਂਟ ਕਰਦੇ ਉਹਨਾਂ ਦੇ ਨਾਲ ਐਗਰੀ ਨਹੀਂ ਕਰਦੇ, ਉਹ ਅਮਰੀਕਾ ਦੇ ਵਿੱਚ ਉਹਨਾਂ ਨੂੰ ਕਿਸ ਤਰ੍ਹਾਂ ਮਾਰਨ ਦੀ ਕੋਸ਼ਿਸ਼ ਕਰਦੇ ਹੈਗੇ ਆ। ਇਹ ਸਾਰਾ ਕੁਝ ਆਪਾਂ ਤੁਹਾਡੇ ਨਾਲ ਡਿਟੇਲ ਦੇ ਵਿੱਚ ਸਾਂਝਾ ਕੀਤਾ ਸੀ। ਪਿਛਲੇ ਦਿਨਾਂ ਦੇ ਵਿੱਚ ਸਿੱਖਸ ਫॉर ਜਸਟਿਸ ਨੇ ਇੱਕ ਲਾ ਸੂਟ ਵੀ ਫਾਈਲ ਕੀਤਾ ਸੀ ਭਾਰਤ ਸਰਕਾਰ ਦੇ ਅਗੇਂਸਟ, ਵੀ ਉਹਨਾਂ ਦੇ ਲੀਡਰ ਨੂੰ, ਉਹਨਾਂ ਦਾ ਜਿਹੜਾ ਲੀਗਲ ਐਡਵਾਈਜ਼ਰ ਆ ਗੁਰਪ੍ਰੀਤ ਸਿੰਘ ਪੰਨੂ, ਉਹਨਾਂ ਦੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਸੋ ਹੁਣ ਟਰਾਂਸਨੈਸ਼ਨਲ ਰਿਪਰੈਸ਼ਨ ਕਿਸ ਤਰ੍ਹਾਂ ਵੱਧ ਰਿਹਾ ਹੈਗਾ, ਇਹ ਰਾਜਕਨਵੀਰ ਸਿੰਘ ਜੀ ਅੱਗੇ ਤੁਹਾਨੂੰ ਦੱਸਣਗੇ ਉਸ ਰਿਪੋਰਟ 'ਚ ਕਿਸ ਤਰ੍ਹਾਂ ਲਿਖਿਆ ਹੈ। ਬਿਲਕੁਲ। ਜਿਹੜੀ ਇਹ ਹਿੰਦੂ ਅਮਰੀਕਨ ਫਾਊਂਡੇਸ਼ਨ ਆ, ਇਹਨਾਂ ਨੇ ਦੇਖੋ ਵੀ ਕਿੱਥੇ ਤੱਕ ਪੈਰ ਜਿਹੜੇ ਆ ਹਰਜੋਤ ਸਿੰਘ ਜੀ ਪਸਾਰੇ ਹੈਗੇ ਆ, ਖਾਸ ਕਰਕੇ ਸਿੱਖਾਂ ਦੇ ਉਲਟ, ਖਾਲਿਸਤਾਨ ਦੇ ਉਲਟ, ਉਸ ਦੀ ਆੜ ਦੇ ਵਿੱਚ ਇਹ ਸਿੱਖਾਂ ਨੂੰ ਕਿਸ ਤਰੀਕੇ ਦੇ ਨਾਲ ਬਦਨਾਮ ਜਿਹੜਾ ਉਹ ਕਰਨ ਦੀ ਕੋਸ਼ਿਸ਼ ਦੇ ਵਿੱਚ ਜਿਹੜੇ ਉਹ ਲੱਗੇ ਹੈਗੇ ਨੇ। ਸੋ ਇਹ ਸਥਿਤੀ ਜਿਹੜੀ ਬਹੁਤ ਮਾੜੀ ਆ। ਅਪ੍ਰੈਲ ਮਹੀਨੇ ਦੇ ਵਿੱਚ ਇਹਨਾਂ ਨੇ ਡਿਪਾਰਟਮੈਂਟ ਆਫ ਜਸਟਿਸ, ਇਸ ਦੇ ਨਾਲ ਹੋਮਲੈਂਡ ਸਿਕਿਉਰਿਟੀ, ਬਹੁਤ ਸਾਰੇ ਜਿਹੜੇ ਬੇ ਏਰੀਏ ਦੇ ਪੁਲਿਸ ਚੀਫ, ਡਿਸਟ੍ਰਿਕਟ ਅਟਰਨੀਜ਼, ਇਲੈਕਟਿਡ ਅਫੀਸ਼ੀਅਲਸ, ਉਹਨਾਂ ਨੂੰ ਸੱਦ ਕੇ ਵਿਸ਼ੇਸ਼ ਤੌਰ ਦੇ ਉੱਤੇ ਕਹਿੰਦੇ ਵੀ ਖਾਲਿਸਤਾਨ ਐਕਸਟ੍ਰੀਮਿਜ਼ਮ ਜਿਹੜਾ ਉਹ ਵੱਧ ਰਿਹਾ, ਖਾਲਿਸਤਾਨ ਦੀ ਮੰਗ ਕਰਨਾ ਹੀ ਹੁਣ ਇਹਨਾਂ ਦੇ ਲਈ ਇਹ ਸੇਮ ਲਫ਼ਜ਼ ਇਹ ਕਿੱਥੋਂ ਆਇਆ ਆ? ਭਾਰਤ ਤੋਂ ਆਇਆ ਆ। ਹਿੰਦੂ ਅਮਰੀਕਨ ਫਾਊਂਡੇਸ਼ਨ ਕੌਣ ਆ? ਸਿੱਧੇ ਤੌਰ ਦੇ ਉੱਤੇ ਮੋਦੀ ਦੀ ਜਿਹੜੀ ਹਿੰਦੂਤਵ ਪਾਰਟੀ ਆ ਉਸ ਦੇ ਨਾਲ ਜੁੜ ਕੇ ਜਿਹੜਾ ਉਹ ਚੱਲਦੇ ਹੈਗੇ ਆ, ਉਹਦਾ ਹੀ ਜਿਹੜਾ ਏਜੰਡਾ ਆ ਉਹ ਇੱਥੇ ਲਾਗੂ ਕਰਦੇ ਆ। ਇਹ ਉਹੀ ਲੋਕ ਆ ਜਿਨ੍ਹਾਂ ਨੇ ਜਾਣ ਬੁੱਝ ਕੇ ਜਿਹੜਾ ਸਿੱਖਾਂ ਨੂੰ, ਖਾਲਿਸਤਾਨ ਨੂੰ, ਉਹਨਾਂ ਨੂੰ ਬਦਨਾਮ ਕਰਨ ਦਾ ਕੋਈ ਵੀ ਮੌਕਾ ਜਿਹੜਾ ਉਹ ਖੁੰਝਾਇਆ ਨਹੀਂ ਹੈਗਾ। ਜਦ ਬੇ ਏਰੀਏ ਦੇ ਮੰਦਰਾਂ ਦੇ ਉੱਤੇ ਹਰਜੋਤ ਸਿੰਘ ਜੀ ਗ੍ਰੈਫਿਟੀ ਆਈ ਸੀ, ਸਿੱਖਾਂ ਨੇ ਪ੍ਰੈਸ ਕਾਨਫਰੰਸ ਕੀਤੀ, ਉਦੋਂ ਨਹੀਂ ਇਹ ਬੋਲੇ ਵੀ ਅਸੀਂ ਜਿਹੜਾ ਤੁਹਾਡਾ ਸਾਥ ਜਿਹੜਾ ਦੇਵਾਂਗੇ। ਪਰ ਇੱਥੇ ਜਿਹੜਾ ਸਵਾਲ ਹਰਜੋਤ ਸਿੰਘ ਜੀ ਹੁਣ ਬਾਕੀ ਸਾਰੇ ਸਾਡੇ ਹਿੰਦੂ ਵੀਰ ਭੈਣਾਂ ਲਈ ਵੀ ਆ, ਵੀ ਕੀ ਤੁਸੀਂ ਅਜਿਹੀ ਆਰਗੇਨਾਈਜੇਸ਼ਨ ਦੇ ਨਾਲ ਆ? ਕੀ ਤੁਸੀਂ ਗੁਰੂ ਘਰ ਜਾਂਦੇ ਆ? ਕੀ ਤੁਹਾਨੂੰ ਡਰੱਗ ਦੇ ਅੱਡੇ ਨਜ਼ਰ ਆ ਰਹੇ ਆ? ਕੀ ਤੁਹਾਨੂੰ ਹਥਿਆਰਾਂ ਦੇ ਅੱਡੇ ਨਜ਼ਰ ਆ ਰਹੇ ਆ? ਕੀ ਤੁਸੀਂ ਬੋਲੂਗੇ ਹੁਣ ਇਹਨਾਂ ਦੇ ਜਿਹੜਾ ਉਲਟ? ਸਵਾਲ ਉਹਨਾਂ ਦੇ ਵੀ ਜਿਹੜਾ ਉਹ ਕਟਹਿਰੇ ਦੇ ਵਿੱਚ ਆ। ਜਿਹੜੇ ਲੋਕ ਹੋਰ ਗੱਲਾਂ ਦੇ ਵਿੱਚ ਲੱਤ ਖਿੱਚਣ ਦੀ ਲਈ ਗੱਲ ਕਰਦੇ ਰਹਿੰਦੇ ਆ, ਆਖੇ ਜੀ ਆਹ ਕਰਤਾ, ਆਖੇ ਜੀ ਉਹ ਕਰਤਾ, ਵੇਖੀਏ ਭਲਾ ਹੁਣ ਕਿੰਨਾ ਕੁ ਬੋਲ ਰਹੇ ਆ, ਕਿੰਨੀ ਕੁ ਜਿਹੜੀ ਉਹ ਇਸ ਚੀਜ਼ ਦੇ ਵਿੱਚ ਜਿਹੜੀ ਉਹ ਗੱਲ ਕਰਨਗੇ। ਇਹ ਤਾਂ ਬਖਸ਼ਦੇ ਨਹੀਂ ਅਜਿਹੇ ਲੋਕ ਜਿਨ੍ਹਾਂ ਨੇ ਬਹਿ ਕੇ ਫੇਸਬੁੱਕ ਦੇ ਉੱਤੇ ਰੌਲਾ ਪਾਉਣਾ ਹੁੰਦਾ ਆ, ਜਾਂ ਫਿਰ ਉਹਨਾਂ ਨੇ ਉਦਾਂ ਹੀ ਗੱਲ ਕਰਨੀ ਹੁੰਦੀ ਆ। ਉਹਨਾਂ ਨੂੰ ਇਹੋ ਜਿਹੀਆਂ ਚੀਜ਼ਾਂ ਦੇ ਨਾਲ ਕੋਈ ਮਤਲਬ ਨਹੀਂ, ਉਹਨਾਂ ਨੂੰ ਸਿਰਫ ਤੇ ਸਿਰਫ ਆਪਣਾ ਮਸਾਲਾ ਜਿਹੜਾ ਉਹ ਚਾਹੀਦਾ ਹੁੰਦਾ। ਜਿੱਥੇ ਮੈਟਰ ਕਰ ਰਿਹਾ ਆ ਹੁਣ ਉੱਥੇ ਬੋਲਣ ਜੋਗੇ ਹੋਣਗੇ ਜਾਂ ਨਹੀਂ, ਉਹਨਾਂ ਦੇ ਸ਼ਹਿਰਾਂ ਦੇ ਨੱਕ ਦੇ ਹੇਠਾਂ ਇਹ ਜਿਹੜੀਆਂ ਕਾਨਫਰੰਸਾਂ ਹੋ ਰਹੀਆਂ, ਇਹ ਜਿਹੜੀਆਂ ਮੀਟਿੰਗਾਂ ਹੋ ਰਹੀਆਂ, ਉੱਥੇ ਗੁਰੂ ਘਰਾਂ ਦੇ ਖਿਲਾਫ ਇਸ ਤਰੀਕੇ ਦੇ ਨਾਲ ਬੋਲਿਆ ਜਾ ਰਿਹਾ ਆ, ਤੇ ਮਸਲਾ ਉਹਨਾਂ ਨੂੰ ਜਿਹੜਾ ਹੋਰ ਚਾਹੀਦੇ ਹੁੰਦੇ ਆ। ਇਹਦੇ ਵਿੱਚ ਤੁਸੀਂ ਹੁਣ ਦੇਖੋ ਵੀ ਇਹ ਕਿੱਥੇ ਤੱਕ ਗੱਲ ਜਿਹੜੀ ਉਹ ਪਹੁੰਚਾਈ ਜਾ ਰਹੀ ਆ। ਇੱਕ ਨਹੀਂ, ਦੋ ਨਹੀਂ, ਪਤਾ ਨਹੀਂ ਕਹਿੰਦੇ ਦਰਜਨਾਂ ਹੀ ਇਹਨਾਂ ਨੇ ਪੁਲਿਸ ਚੀਫ, ਡਿਪਾਰਟਮੈਂਟ ਆਫ ਜਿਹੜੇ ਜਸਟਿਸ ਦੇ DOJ ਦੇ ਨਾਲ ਜਿਹੜੇ ਸੰਬੰਧਿਤ ਡਿਸਟ੍ਰਿਕਟ ਅਟਰਨੀਜ਼ ਆ, ਉਹਨਾਂ ਨੂੰ ਚਿੱਠੀਆਂ ਖਾਸ ਕਰਕੇ ਜਿਹੜੀਆਂ ਵਿਸ਼ੇਸ਼ ਤੌਰ ਦੇ ਉੱਤੇ ਜਿਹੜੀਆਂ ਲਿਖ ਕੇ ਉਹਨਾਂ ਨੂੰ ਜਿਹੜੇ ਉਹ ਘੱਲ ਰਹੇ ਆ, ਕਹਿੰਦੇ ਵੀ ਸਿੱਖਾਂ ਦੇ ਉੱਤੇ, ਖਾਲਿਸਤਾਨੀਆਂ ਦੇ ਉੱਤੇ ਨਜ਼ਰ ਰੱਖੋ, ਇਹ ਇੱਥੇ ਅੱਤਵਾਦ ਫੈਲਾ ਰਹੇ ਆ, ਇਹ ਇੱਥੇ ਅੱਤਵਾਦ ਦੇ ਉਲਟ ਜਿਹੜਾ ਉਹ ਚੱਲ ਰਹੇ ਆ। ਨੈਣਦੀਪ ਸਿੰਘ ਜਿਹੜਾ ਜਕਾਰਾ ਮੂਵਮੈਂਟ ਵਾਲਾ ਆ, ਆਪਾਂ ਨੂੰ ਪਤਾ, ਜਿਹਨੂੰ ਜੇਮਸ ਅਰਵਿਨ ਫਾਊਂਡੇਸ਼ਨ ਅਵਾਰਡ ਵੀ ਜਿਹੜਾ ਮਿਲਿਆ ਸੀ, ਜਿਹਨੂੰ ਜਦੋਂ ਜਸਵੰਤ ਸਿੰਘ ਖਾਲੜਾ ਪਾਰਕ ਦੀ ਮੁਹਿੰਮ ਚੱਲੀ ਸੀ, ਉਹਦਾ ਨਾਮ ਜਿਹੜਾ ਉਸ ਦੇ ਵਿੱਚ ਮੋਹਰੀ ਸੀ। ਉਹਦੀਆਂ ਤਸਵੀਰਾਂ ਜਿਹੜੀਆਂ ਬਾਲ ਡਰਾਮਾ ਜਿਹੜੇ ਇੱਥੋਂ ਦੇ ਚੀਫ ਆ ਪੁਲਿਸ ਦੇ,
ਉਹਨਾਂ ਨੂੰ ਸ਼ੇਅਰ ਕੀਤੀਆਂ ਗਈਆਂ ਇਹਨਾਂ ਜਿਹੜੇ ਉਹ ਲੋਕਾਂ ਦੇ ਦੁਆਰਾ ਵੀ ਇਹ ਤਾਂ ਜੀ ਅੱਤਵਾਦੀ ਵਾਲੇ ਆ ਲੋਕ ਆ। ਜਸਮੀਤ ਕੌਰ ਬੈਂਸ ਜੋ ਕਿ ਇਲੈਕਟਿਡ ਅਫੀਸ਼ੀਅਲ ਆ, ਅਸੈਂਬਲੀ ਵੂਮਨ ਆ, ਉਹਨਾਂ ਨੂੰ ਜਦ ਇਹ ਪਤਾ ਲੱਗਾ ਤਾਂ ਉਹਨਾਂ ਨੇ ਕਾਲ ਕੀਤੀ ਸੀ ਆਪਣੇ ਜਿਹੜੇ ਕਾਉਂਟੀ ਦੇ, ਆਪਣੇ ਜਿਹੜੇ ਇਲਾਕੇ ਦੇ ਜਿਹੜੇ ਪੁਲਿਸ ਵਾਲਿਆਂ ਨੂੰ। ਇਹ ਕਹਿੰਦੇ ਵੀ ਮੈਂ ਵੀ ਸਿੱਖ ਹਾਂ, ਇਹਦਾ ਮਤਲਬ ਤੁਸੀਂ ਮੈਨੂੰ ਵੀ ਹੁਣ ਜਿਹੜਾ ਅੱਤਵਾਦੀ ਜਿਹੜਾ ਉਹ ਸਮਝਦੇ ਆ, ਮੈਂ ਤਾਂ ਇਲੈਕਟਿਡ ਅਫੀਸ਼ੀਅਲ ਹਾਂ। ਸੋ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਆ, ਉਹ ਕਿਸ ਤਰੀਕੇ ਦੇ ਨਾਲ ਸਿੱਖਾਂ ਦੇ ਉਲਟ ਜਿਹੜੀ ਉਹ ਭਗਤ ਰਹੀ ਹੈ। ਗੁਰੂ ਘਰਾਂ ਨੂੰ ਬਦਨਾਮ ਕਰਨ ਦੇ ਵਿੱਚ ਉਹਨਾਂ ਨੇ ਹੁਣ ਕਿਸੇ ਵੀ ਤਰੀਕੇ ਦੀ ਕੋਈ ਉਹ ਨਹੀਂ ਆ ਵੀ ਵੱਲ ਵਿਲੰਗ ਕਰਕੇ ਜਿਹੜਾ ਉਹ ਬੋਲ ਰਹੇ ਆ। ਸਿੱਧਾ ਸ਼ਰੇਆਮ ਸਪਸ਼ਟ ਹੋ ਕੇ ਇਸ ਤਰੀਕੇ ਦੇ ਨਾਲ ਇਹ ਨੈਰੇਟਿਵ ਜਿਹੜਾ ਉਹ ਸਰਜ ਰਹੇ ਆ ਵੀ ਸਿੱਖਾਂ ਦੇ ਜਿਹੜੇ ਗੁਰੂ ਘਰ ਆ ਉਹ ਡਰੱਗ ਦੇ ਅੱਡੇ ਤੇ ਇਹ ਹਥਿਆਰਾਂ ਦੇ ਜਿਹੜੇ ਅੱਡੇ ਆ ਉਹ ਬਣ ਚੁੱਕੇ ਆ। ਸਾਡੀ ਹਿੰਦੂ ਵੀਰ ਭੈਣ ਭਾਈਆਂ ਨੂੰ ਹੁਣ ਇਹ ਬੇਨਤੀ ਆ ਵੀ ਭਾਈ ਅਜਿਹੀ ਆਰਗੇਨਾਈਜੇਸ਼ਨ ਦੇ ਉਲਟ ਬੋਲੋ, ਖੋਲੋ ਆਵਾਜ਼ ਜਿਹੜੀ ਆ ਬੋਲੋ ਵੀ ਹੁਣ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਤੁਸੀਂ ਆਉਂਦੇ ਤਾਂ ਗੁਰੂ ਘਰ ਵੀ ਆ, ਜੀ ਆਇਆਂ ਨੂੰ, ਸਾਰਿਆਂ ਨੂੰ ਜੀ ਆਇਆਂ ਨੂੰ, ਪਰ ਆ ਕੇ ਉੱਥੇ ਆ ਚੀਜ਼ਾਂ ਜਿਹੜੀਆਂ ਤੁਹਾਨੂੰ ਨਜ਼ਰ ਆ ਰਹੀਆਂ, ਕੀ ਨਹੀਂ ਤਾਂ ਤੁਸੀਂ ਉੱਥੇ ਅਨਸੇਫ ਮਹਿਸੂਸ ਕਰਦੇ ਆ? ਕੀ ਤੁਹਾਨੂੰ ਉੱਥੇ ਆ ਕੁਛ ਜਿਹੜਾ ਉਹ ਨਜ਼ਰ ਆ ਰਿਹਾ? ਤੁਸੀਂ ਆ ਹਿਸਾਬ ਲਾ ਲਓ ਵੀ ਕਿਸ ਤਰੀਕੇ ਦੇ ਨਾਲ ਇਲੈਕਟਿਡ ਅਧਿਕਾਰੀਆਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾ ਕੇ ਸਿੱਖਾਂ ਨੂੰ ਬਦਨਾਮ ਕਰਨ ਦੀ ਜਿਹੜੀ ਚਰਚਾ ਆ ਉਹ ਇਸ ਟਾਈਮ ਚੱਲ ਰਹੀ ਆ। ਸੋ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਆ, ਕਹਿੰਦੇ ਵੀ ਇਹਨਾਂ ਨੇ ਡਾਕੂਮੈਂਟ ਪ੍ਰਿੰਟ ਕਰਕੇ ਲਾ ਐਨਫੋਰਸਮੈਂਟ ਨੂੰ ਸੁਜੈਸ਼ਨਸ ਦਿੱਤੀਆਂ ਵੀ ਭਾਈ ਜਿਹੜੇ ਖਾਲਿਸਤਾਨ ਐਕਟਿਵਿਸਟ ਆ ਉਹਨਾਂ ਨੂੰ ਮੋਨੀਟਰ ਕਰੋ, ਇਹਨਾਂ ਦੇ ਉੱਤੇ ਤੁਸੀਂ ਨਜ਼ਰ ਰੱਖੋ। ਇਹ ਜੀ ਐਕਸਟ੍ਰੀਮਿਜ਼ਮ ਤੇ ਵਾਇਲੈਂਸ ਜਿਹੜੀ ਵਧਾ ਰਹੀ ਹੈ। ਕਿਹੜੀ ਹਿੰਸਾ ਕਰਤੀ ਇਹਨਾਂ ਨੇ? ਕੀ ਨਾਰੇ ਲਾਉਣੇ, ਕੀ ਜਿਹੜੀ ਇਸ ਦੇ ਵਿੱਚ ਕਿਸੇ ਦੀ ਰੈਫਰੈਂਡਮ ਦੀ ਗੱਲ ਕਰਨੀ ਜਾਂ ਵੋਟ ਪਾਉਣੀ ਜਾਂ ਉਸ ਦੇ ਵਿੱਚ ਜੋ ਅਨਿਆਂ ਹੋ ਰਿਹਾ ਉਸ ਤੇ ਉਲਟ ਬੋਲਣਾ, ਇਹ ਹੁਣ ਵਾਇਲੈਂਸ ਹੋ ਗਈ, ਇਹ ਐਕਸਟ੍ਰੀਮਿਜ਼ਮ ਹੋ ਗਈ। ਸੋ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਇੱਕ ਤਾਂ ਬੋਲੇ ਜਿਹੜਾ ਉਹ ਵੀ ਖੱਪੜ ਪਾੜਨ ਵਾਲੀ ਗੱਲ ਹੀ ਆ। ਮੁਰਦਾ ਬੋਲੂ ਖੱਪੜ ਪਾੜੂ, ਜਿਹੜੀ ਉਹ ਗੱਲ ਹੋ ਗਈ ਆ ਵੀ ਇਹ ਕਿਸ ਤਰੀਕੇ ਦੇ ਨਾਲ ਇਹ ਗੱਲਾਂ ਜਿਹੜੀਆਂ ਉਹ ਕਰਨ ਡਏ ਹੈਗੇ ਆ। ਵੀ ਤੁਸੀਂ ਹਿਸਾਬ ਲਾ ਲਓ ਵੀ ਆਪ ਲੋਕਾਂ ਨੂੰ ਬਦਨਾਮ ਕਰ ਰਹੇ ਆ ਤੇ ਨਾਲ ਜਿਹੜਾ ਉਹ ਏਜੰਡਾ ਜਿਹੜਾ ਉਹ ਮੋਦੀ ਦਾ ਇੱਥੇ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ। ਬਿਲਕੁਲ, ਇਸ ਰਿਪੋਰਟ ਦੇ ਵਿੱਚ ਅੱਗੇ ਜਾ ਕੇ ਕਿਹਾ ਗਿਆ ਵੀ 40% ਲੋਕ ਜਿਹੜੇ ਭਾਰਤੀ ਮੂਲ ਦੇ ਆ ਕੈਲੀਫੋਰਨੀਆ ਚੋਂ ਸਿੱਖ ਆ। ਬਹੁਤੇ ਸਾਰੇ ਸੈਂਟਰਲ ਵੈਲੀ ਦੇ ਵਿੱਚ ਉਹ ਰਹਿ ਰਹੇ ਆ। ਹਾਲਾਂਕਿ ਇੰਡੀਆ ਦੇ ਵਿੱਚ ਸਿਰਫ 2% ਹੀ ਸਿੱਖ ਹੈਗੇ ਆ, ਅਕੋਰਡਿੰਗ ਟੂ ਹਿਊਮਨ ਰਾਈਟਸ ਵਾਚ। ਮੋਦੀ ਦੀ ਜਿਹੜੀ ਰੂਲਿੰਗ ਪਾਰਟੀ ਆ ਬੀਜੇਪੀ, ਉਹ ਅਲਟਰਾ ਨੈਸ਼ਨਲਿਸਟ ਆਈਡੀਓਲੋਜੀ ਪ੍ਰਮੋਟਿੰਗ ਹਿੰਦੂ ਸੁਪਰੀਮੇਸੀ, ਹਿੰਦੂਤਵਾ ਨੂੰ ਉਹ ਫੈਲਾ ਰਹੇ ਆ, ਜਿਹਦੇ ਵਿੱਚ ਉਹ ਮਿਨੋਰਟੀ ਦੇ ਅਗੇਂਸਟ ਵਾਇਲੈਂਸ ਹੁੰਦੀ ਆ, ਸਿੱਖਸ, ਮੁਸਲਿਮ ਤੇ ਕ੍ਰਿਸਚੀਅਨਸ ਹੈਗੇ ਆ। ਸੋ ਇਹ ਲੋਕ ਜਿਹੜੇ ਆ ਇਹਨਾਂ ਨੇ ਇੱਥੇ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਬਣਾਈਆਂ ਜਿਨ੍ਹਾਂ ਦੇ ਹਿੰਦੂਤਵਾ ਦੇ ਨਾਲ ਲਿੰਕ ਹੈਗੇ ਆ। ਇਹ ਅਸੀਂ ਆਪਣੇ ਕੋਲੋਂ ਕੁਝ ਨਹੀਂ ਕਹਿ ਰਹੇ, ਜੋ ਅੱਜ ਦੀ ਸੈਕਰਾਮੈਂਟੋ ਬੀ ਦੀ ਰਿਪੋਰਟ ਆ ਉਹੀ ਤੁਹਾਡੇ ਨਾਲ ਸਾਂਝਾ ਕਰ ਰਹੇ ਹੈਗੇ ਆ। ਸੋ ਉਹਦੇ ਵਿੱਚ ਇਹਨਾਂ ਨੇ ਇਹ ਕਿਹਾ ਗਿਆ ਆ ਵੀ ਇਹ ਜਿਹੜੀਆਂ ਆਰਗੇਨਾਈਜੇਸ਼ਨਸ ਆ ਇਹ ਫ੍ਰਿਜ਼ਨੋ ਤੋਂ ਲੈ ਕੇ ਬੇ ਏਰੀਏ ਦੇ ਬਹੁਤ ਸਾਰੇ ਸ਼ਹਿਰਾਂ ਦੇ ਪੁਲਿਸ ਮੁਖੀਆਂ ਨੂੰ ਮਿਲੀਆਂ। ਉਹਨਾਂ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਖਾਲਿਸਤਾਨ ਦਾ ਕੌਜ਼ ਆ ਇਹ ਟੈਰਰਿਜ਼ਮ ਨੂੰ ਲਿੰਕਡ ਹੈਗਾ ਤੇ ਇਸ ਨੂੰ ਮੋਨੀਟਰ ਕੀਤਾ ਜਾਵੇ। ਅਕਤੂਬਰ 2023 ਦੇ ਵਿੱਚ ਫ੍ਰਿਜ਼ਨੋ ਦੇ ਸਿੱਖਾਂ ਨੇ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਉੱਥੇ ਇੱਕ ਸਟੇਟ ਬੈਂਕ ਆਫ ਇੰਡੀਆ ਆ ਉਹਦੇ ਲਾਗੇ ਪ੍ਰੋਟੈਸਟ ਕੀਤਾ ਸੀ। ਉਸ ਤੋਂ ਬਾਅਦ ਉਸ ਏਰੀਏ ਦੇ ਜਿਹੜੇ ਹਿੰਦੂ ਲੀਡਰ ਆ, ਫ੍ਰਿਜ਼ਨੋ ਦੇ ਮੇਅਰ ਤੇ ਪੁਲਿਸ ਚੀਫ ਦੋਨਾਂ ਨੂੰ ਮਿਲੇ। ਉਸ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਉਹਨਾਂ ਨੇ ਨੈਣਦੀਪ ਸਿੰਘ ਜਗਾਰਾ ਮੂਵਮੈਂਟ ਤੇ ਗੁਰਦੀਪ ਸਿੰਘ ਸ਼ੇਰਗਿੱਲ ਜਿਹੜੇ 3rd ਗ੍ਰੇਡ ਦੇ ਟੀਚਰ ਹੈਗੇ ਆ, ਰੇਡੀਓ ਹੋਸਟ ਵੀ ਹੈਗੇ, ਆਪਾਂ ਸਾਰਿਆਂ ਨੂੰ ਜਾਣਦੇ ਆ, ਸਾਡੇ ਰੇਡੀਓ ਤੇ ਵੀ ਬਹੁਤ ਵਾਰ ਉਹ ਆਏ ਹੈਗੇ ਆ। ਸੋ ਉਹਨਾਂ ਨੂੰ ਕਿਹਾ ਵੀ ਇਹ ਕਮਿਊਨਿਟੀ ਦੇ ਵਿੱਚ ਅਨਰੈਸਟ ਜਿਹੜਾ ਆ ਉਹ ਫੈਲਾ ਰਹੇ ਹੈਗੇ, ਝੂਠੀਆਂ ਖਬਰਾਂ ਕਿਸ ਹਿਸਾਬ ਦੇ ਨਾਲ ਕੀਤੀਆਂ। ਹਾਲਾਂਕਿ ਨੈਣਦੀਪ ਨੂੰ $2.5 ਲੱਖ ਦਾ ਜਿਹੜਾ ਅਵਾਰਡ ਆ ਪਿੱਛੇ ਇੱਕ ਆਰਗੇਨਾਈਜੇਸ਼ਨ ਵੱਲੋਂ ਦਿੱਤਾ ਗਿਆ ਸੀ, ਜਿਹੜੀ ਇਹਨਾਂ ਦੀ ਆਰਗੇਨਾਈਜੇਸ਼ਨ ਬਹੁਤ ਵਧੀਆ। ਸੋ ਇਹ ਨਹੀਂ ਵੀ ਬਹੁਤ ਸਾਰੇ ਜਿਹੜੇ ਜੋ ਲੋਕ ਆ ਉਹ ਮਾੜੇ ਆ। ਇੱਦਾਂ ਹੀ ਇੱਕ ਪ੍ਰੋਫੈਸਰ ਹੈਗੇ ਆ ਇੰਗਲਿਸ਼ ਦੇ, ਐਥਨਾ ਕਸ਼ਯਪ, ਹਿੰਦੂ ਮੂਲ ਦੇ ਆ, ਸਿਟੀ ਆਫ ਕਾਲਜ ਸੈਨ ਫਰਾਂਸਿਸਕੋ ਚ। ਉਹ ਕਹਿੰਦੇ ਆ ਵੀ ਇੰਡੀਆ ਦੇ ਵਿੱਚ ਤਾਂ ਬਹੁਤ ਲੋਕ ਵੱਖ-ਵੱਖ ਐਥਨਿਕ ਗਰੁੱਪਸ ਦੇ ਆ ਤੇ ਪਰ ਉੱਥੇ ਦੀ ਜਿਹੜੀ ਸਰਕਾਰ ਆ ਉਹ ਇੱਕ ਦੂਜੇ ਦੇ ਉਲਟ ਲੋਕਾਂ ਨੂੰ ਪਾ ਰਹੀ ਹੈਗੀ ਆ। ਕਹਿੰਦੇ ਵੀ ਮਿਲੀਅਨਸ ਆਫ ਜਿਹੜੇ ਹਿੰਦੂ ਆ ਉਹ ਸਪੋਰਟ ਨਹੀਂ ਕਰਦੇ ਮੋਦੀ ਨੂੰ, ਪਰ ਜਿਹੜਾ ਜਰਨਲਿਜ਼ਮ ਜਿਹੜਾ ਆ ਉਹ ਇੱਥੇ ਫ੍ਰੀ ਆ, ਪਰ ਇੰਡੀਆ ਦੇ ਵਿੱਚ ਜੇ ਤੁਸੀਂ ਆਪਣਾ ਮਾਈਂਡ ਜਾਂ ਕੁਝ ਵੀ ਉਲਟ ਬੋਲੂਗੇ ਸਰਕਾਰ ਦੇ, ਤੁਹਾਨੂੰ ਟੈਰਰਿਸਟ ਡਿਕਲੇਅਰ ਕੀਤਾ ਜਾਂਦਾ ਹੈਗਾ। ਆਪਾਂ ਦੇਖਿਆ ਈਵਨ ਬਾਹਰ ਦੇ ਵਿੱਚ ਵੀ ਜਿਹੜੇ ਮੀਡੀਆ ਵਾਲੇ ਬੋਲਦੇ ਆ ਕਿਸ ਤਰ੍ਹਾਂ ਉਹਨਾਂ ਦੇ ਚੈਨਲ ਜਿਹੜੇ ਬੰਦ ਕਰ ਦਿੱਤੇ ਜਾਂਦੇ ਹੈਗੇ ਆ। ਇਸ ਰਿਪੋਰਟ 'ਚ ਅੱਗੇ ਜਾ ਕੇ ਇਹ ਕਿਹਾ ਗਿਆ ਕਿ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ
ਕਈ ਸਾਰੇ ਟ੍ਰੇਨਿੰਗ ਸੈਸ਼ਨ ਕੀਤੇ ਲਾ ਇਨਫੋਰਸਮੈਂਟ ਦੇ ਨਾਲ। ਆਪਾਂ ਬਾਹਰ ਜਾ ਕੇ ਰੌਲਾ ਪਾਉਂਦੇ ਰਹਿੰਦੇ, ਨਾਰਾ ਲਾਉਂਦੇ ਰਹਿੰਦੇ ਆ, ਸਾਨੂੰ ਪਤਾ ਹੀ ਨਹੀਂ ਵੀ ਬਿਹਾਈਂਡ ਦਾ ਸੀਨ ਕੀ ਚੱਲ ਰਿਹਾ ਹੈਗਾ। ਅਪ੍ਰੈਲ ਮਹੀਨੇ ਦੇ ਵਿੱਚ ਇਸੇ ਸਾਲ ਦਰਜਨਾਂ ਦੇ ਕਰੀਬ ਪੁਲਿਸ ਚੀਫ, ਡਿਸਟ੍ਰਿਕਟ ਅਟਾਰਨੀ, ਫੈਡਰਲ ਲਾ ਇਨਫੋਰਸਮੈਂਟ ਆਫੀਸ਼ੀਅਲਸ ਨੇ ਇੱਕ ਦਿਨ ਦੀ ਜਿਹੜੀ ਆ ਸੈਮੀਨਾਰ ਕਾਨਫਰੰਸ ਅਟੈਂਡ ਕੀਤੀ। ਉਹਦੇ ਵਿੱਚ ਇਹ ਸੀ ਕੰਬੈਟਿੰਗ ਰਾਈਜ਼ਿੰਗ ਹਿੰਦੂ ਫੋਬੀਆ, ਤੇ ਇਹ ਆਵਰ ਲੌਂਗ ਟ੍ਰੇਨਿੰਗ ਸੀਗੀ। ਤੇ ਇਹਦੇ ਵਿੱਚ ਹੇਟ, ਵਾਇਲੈਂਸ ਤੇ ਐਕਸਟ੍ਰੀਮਿਜ਼ਮ ਦਾ ਜਿਹੜਾ ਹੈਡਿੰਗ ਆ ਉਹ ਰੱਖਿਆ ਗਿਆ ਸੀ। ਤੇ ਟ੍ਰੇਨਿੰਗ ਮਟੀਰੀਅਲ 'ਚ ਝੂਠੀਆਂ ਜਿਹੜੀਆਂ ਖਬਰਾਂ ਉਹ ਸ਼ੋਅ ਕੀਤੀਆਂ ਗਈਆਂ ਸੀ, ਕਿਸ ਤਰ੍ਹਾਂ ਜਿਹੜੇ ਖਾਲਿਸਤਾਨ ਲੀਡਰ ਹੈਗੇ ਉਹ ਟੈਰਰਿਜ਼ਮ ਨੂੰ ਜਿਹੜੇ ਲਿੰਕ ਕਰਦੇ ਹੈਗੇ ਆ। ਤੁਸੀਂ ਦੇਖੋ ਈਮੇਲਸ ਆ, ਜੈਫ ਰੋਜ਼ਨ ਜਿਹੜਾ ਇੱਕ ਇੱਥੇ ਦਾ ਪ੍ਰੋਮੀਨੈਂਟ ਬੇ ਏਰੀਆ ਦਾ ਡਿਸਟ੍ਰਿਕਟ ਅਟਾਰਨੀ ਹੈਗਾ ਆ, ਉਹਦਾ ਪਬਲਿਕ ਰੈਕਡ ਲਿਆ ਸੈਕਰਾਮੈਂਟੋ ਬੀ ਨੇ, ਕਿਉਂਕਿ ਪਬਲਿਕ ਇਨਫੋਰਮੇਸ਼ਨ। ਉਹਦੇ ਵਿੱਚੋਂ ਉਹਨਾਂ ਨੇ ਦੇਖਿਆ ਵੀ ਕਿਸ ਤਰ੍ਹਾਂ ਜਿਹੜੀਆਂ ਇਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਹੋਈ ਹੈਗੀ ਆ। ਅਰਜਨ ਸੇਠੀ ਇੱਕ ਜਾਰਜ ਟਾਊਨ ਲਾ ਪ੍ਰੋਫੈਸਰ ਹੈਗੇ, ਐਕਸਪਰਟ ਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ। ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਨੂੰ ਐਡਵਾਈਜ਼ ਵੀ ਕੀਤਾ ਸੀ ਕਿ ਕਿਸ ਤਰ੍ਹਾਂ ਜਿਹੜੀਆਂ ਇਹ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਆ ਇਹ ਮੋਦੀ ਹੁਣਾਂ ਦੇ ਹਿੰਦੂ ਨੈਸ਼ਨਲਿਸਟ ਗਵਰਨਮੈਂਟ ਦੇ ਨਾਲ ਅਲਾਈਨ ਹੈਗੀਆਂ ਆ। ਤੇ ਕਹਿੰਦੇ ਵੀ ਪ੍ਰੋ ਹਿੰਦੂਤਵਾ ਐਲੀਮੈਂਟ ਯੂਐਸਏ ਦੇ ਵਿੱਚ ਰੈਗੂਲਰਲੀ ਪ੍ਰੋਸੀਕਿਊਟਰਸ ਨੂੰ, ਲਾ ਇਨਫੋਰਸਮੈਂਟ ਨੂੰ ਤੇ ਲਾ ਮੇਕਰਸ ਨੂੰ ਕੈਲੀਫੋਰਨੀਆ ਦੇ ਵਿੱਚ ਮਿਸ ਇਨਫੋਰਮੇਸ਼ਨ ਸਿੱਖਾਂ ਦੇ ਅਗੇਂਸਟ ਫੈਲਾਉਂਦਾ ਰਹਿੰਦਾ ਆ। ਸੋ ਇਹ ਇਸ ਪ੍ਰੋਫੈਸਰ ਦਾ ਧੰਨਵਾਦ, ਹਿੰਦੂ ਹੋ ਕੇ ਵੀ ਉਸਨੇ ਜਿਹੜੀ ਸੱਚ ਦੀ ਗੱਲ ਜਿਹੜੀ ਆ ਉਹ ਕੀਤੀ ਹੈਗੀ ਆ। ਕਹਿੰਦੇ ਭਈ ਜਿਹੜੇ ਸਿਰਫ ਇੱਥੇ ਅਮਰੀਕਾ ਦੇ ਵਿੱਚ ਹਰ ਇੱਕ ਦਾ ਹੱਕ ਆ ਆਪਣਾ ਸਪੀਚ ਦਾ, ਪ੍ਰੋਟੈਸਟ ਕਰਨ ਦਾ, ਤੇ ਉਹਨਾਂ ਨੂੰ ਇਹ ਝੂਠੀਆਂ ਖਬਰਾਂ ਫੈਲਾ ਕੇ ਜਿਹੜਾ ਦੱਸ ਰਹੇ ਹੈਗੇ ਆ। ਸੋ ਉਹਦੇ ਵਿੱਚ ਉਹਨਾਂ ਨੇ ਐਗਜ਼ਾਮਪਲ ਵੀ ਦੱਸੀਆਂ ਕਿਸ ਤਰ੍ਹਾਂ ਪ੍ਰਿੰਟਡ ਮਟੀਰੀਅਲ ਜਿਹੜਾ ਹਿੰਦੂ ਅਮਰੀਕਨ ਫਾਊਂਡੇਸ਼ਨ ਵੱਲੋਂ ਸ਼ੋਅ ਕੀਤਾ ਜਾਂਦਾ ਆ ਇਹਨਾਂ ਸਾਰੇ ਲਾ ਇਨਫੋਰਸਮੈਂਟ ਏਜੰਸੀਜ਼ ਨੂੰ। ਉਹਦੇ 'ਚ ਕਿਹਾ ਹੈ ਸਿੱਖਸ ਫॉर ਜਸਟਿਸ ਦੇ ਜਿਹੜੇ ਲੀਡਰ ਆ ਉਹ ਉਹਨਾਂ ਦੇ ਸੰਬੰਧ ਐਕਸਟ੍ਰੀਮਿਜ਼ਮ ਟੈਰਰਿਜ਼ਮ ਨਾਲ ਆ। ਤੇ ਜਦ ਕਿ ਤੁਹਾਨੂੰ ਸ਼ਰੇਆਮ ਪਤਾ ਹੈ ਵੀ ਇੰਡੀਆ ਵਾਲੇ ਕਿਸ ਤਰ੍ਹਾਂ ਗੁਪਤੇ ਨੂੰ ਇੱਥੇ ਚੱਕ ਕੇ ਲਿਆਏ ਆ, ਉਹ ਮਾਰਨ ਦੀ ਕੋਸ਼ਿਸ਼ ਕਰਦੇ ਸੀ। ਲਾ ਇਨਫੋਰਸਮੈਂਟ ਏਜੰਸੀਜ਼ ਨੂੰ ਸੁਜੈਸ਼ਨ ਦਿੱਤੇ ਗਏ ਆ ਕਿ ਕਿਸ ਤਰ੍ਹਾਂ ਜਿਹੜੇ ਐਕਟੀਵਿਟੀਜ਼ ਕਰਦੇ ਇਹਨਾਂ ਨੂੰ ਮੋਨੀਟਰ ਕੀਤਾ ਜਾਵੇ। ਤੇ ਇਸ ਤੋਂ ਬਿਨਾਂ ਉਹਨਾਂ ਨੇ ਕਹਿੰਦੇ ਪਈ ਟ੍ਰੇਨਿੰਗ ਜਿਹੜੀ ਦਿੱਤੀ ਆ ਲਾ ਇਨਫੋਰਸਮੈਂਟ ਨੂੰ, ਮਾਊਂਟਨ ਵਿਊ ਸ਼ਹਿਰ ਆ ਕੈਲੀਫੋਰਨੀਆ ਦੇ ਵਿੱਚ, ਬੇ ਏਰੀਆ ਦੇ ਵਿੱਚ। ਇਸ ਤੋਂ ਬਿਨਾਂ ਮਿਲਪੀਟਸ ਸ਼ਹਿਰ ਹੈਗਾ ਆ, ਉੱਥੇ ਇਹਨਾਂ ਨੇ ਜਿਹੜੀ ਟ੍ਰੇਨਿੰਗ ਦਿੱਤੀ ਹੈਗੀ ਆ। ਇੱਕ ਹੋਰ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈਗੀ ਹੈ ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ। ਤੇ ਇਹ ਜਿਹੜੀ ਆਰਗੇਨਾਈਜੇਸ਼ਨ ਆ, ਇਹਨਾਂ ਨੇ ਜਿਹੜਾ ਟੈਂਪਲ 'ਚ ਹਿੰਦੂ ਮੰਦਿਰਾਂ 'ਚ ਅਟੈਕ ਹੋਏ ਆ ਉਹਦੇ ਬਾਰੇ ਇਹਨਾਂ ਨੇ ਝੂਠ ਫੈਲਾਇਆ ਵੀ ਕਿਸ ਤਰ੍ਹਾਂ ਜਿਹੜੇ ਖਾਲਿਸਤਾਨੀ ਐਕਸਟ੍ਰੀਮਿਸਟ ਹੈਗੇ ਆ ਉਹਨਾਂ ਨੇ ਇਹ ਕੀਤਾ ਹੈਗਾ। ਹਾਲਾਂਕਿ ਕਿਤੇ ਵੀ ਕੋਈ ਪ੍ਰੂਵ ਨਹੀਂ ਹੋਇਆ। ਸਿੱਖ ਕਦੇ ਵੀ ਕਿਸੇ ਧਾਰਮਿਕ ਸਥਾਨ ਦਾ ਕਿਸੇ ਦਾ ਵੀ ਨੁਕਸਾਨ ਨਹੀਂ ਕਰ ਸਕਦੇ ਹੈਗੇ। ਇਹਨਾਂ ਨੇ ਕਿਹਾ ਵੀ ਅਸੀਂ ਬਿਲਕੁਲ ਜਿਹੜੀ ਜਸਮੀਤ ਬੈਂਸ ਡੈਮੋਕ੍ਰੇਟ ਅਸੈਂਬਲੀ ਵੂਮਨ ਆ ਡਲੀਨੋ ਤੋਂ ਬਿੱਲ ਲੈ ਕੇ ਆਈ ਸੀ, ਉਸ ਨੂੰ ਹਰਾਉਣ ਦੇ ਵਿੱਚ ਅਸੀਂ ਪੂਰਾ ਜ਼ੋਰ ਲਾਇਆ ਹੈਗਾ ਆ। ਸੇਠੀ ਹੁਣੀ ਜਿਹੜੇ ਅੱਗੇ ਜਾ ਕੇ ਕਹਿੰਦੇ ਆ ਵੀ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਆ ਇਹ ਸੇਮ ਸਿਚੁਏਸ਼ਨ ਆ ਜਿੱਦਾਂ ਚਾਈਨਾ ਦੀ, ਈਰਾਨ ਦੀ, ਇੰਡੀਆ ਜਾਂ ਰਸ਼ੀਆ ਦੀ ਹੈਗੀ ਆ। ਜੀ ਬਿਲਕੁਲ। ਸੋ ਹਾਲਾਤ ਜਿਹੜੇ ਇਹਨਾਂ ਨੇ ਇਸ ਤਰੀਕੇ ਦੇ ਨਾਲ ਜਿਹੜੇ ਉਹ ਬਣਾਏ, ਇਦਾਂ ਦੀਆਂ ਜਿਹੜੀਆਂ ਇਸ ਦੇ ਵਿੱਚ ਹਰਜੋਤ ਸਿੰਘ ਜੀ ਸ਼ਰੇਆਮ ਜਿਹੜੀਆਂ ਗੱਲਾਂ ਆ ਉਹਨਾਂ ਨੇ ਕੀਤੀਆਂ ਹੈਗੀਆਂ ਆ। ਹੁਣ ਤੁਸੀਂ ਦੇਖੋ ਵੀ ਜਿਹੜੀ ਆਰਗੇਨਾਈਜੇਸ਼ਨ ਸਿੱਖਾਂ ਦੇ ਉੱਤੇ ਹੋਏ ਹਮਲੇ ਦੀ ਕਰ ਰਹੀ ਆ, ਜਾਂਚ ਕਰ ਰਹੀ ਆ, ਉਹਨਾਂ ਦਾ ਬੰਦਾ ਸੱਦਿਆ ਇਹ ਦੱਸਾਉਣ ਦੇ ਲਈ ਵੀ ਇਹ ਜਿਹੜੇ ਲੋਕ ਆ ਜਿਨ੍ਹਾਂ ਦੀ ਤੁਸੀਂ ਜਾਂਚ ਕਰ ਰਹੇ ਇਹ ਤਾਂ ਆਪ ਅੱਤਵਾਦੀ ਆ। ਹੁਣ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਇਹ ਕੁੰਡੀ ਜਿਹੜੀ ਉਹ ਮਰੋੜ ਰਹੇ ਆ, ਕਿਸ ਤਰੀਕੇ ਦੇ ਨਾਲ ਇਹ ਝੂਠ ਜਿਹੜਾ ਉਹ ਫੈਲਾ ਰਹੇ ਹੈਗੇ ਆ। ਜਿਹੜੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਹਿੰਦੇ ਵੀ ਇਹ ਸ਼ਰੇਆਮ ਜਿਹੜਾ ਉਦਾਹਰਣ ਹਿੰਦੂ ਅਮਰੀਕਨ ਫਾਊਂਡੇਸ਼ਨ ਤੇ ਜਿਹੜੀ ਕੋਲੇਸ਼ਨ ਦੇਖੋ 72 ਜਦੋਂ ਨਾ ਪਾਸ ਹੋਇਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਬਿੱਲ, ਜਿਸ ਨੂੰ ਸ਼ੈਰਿਫ ਡਿਪਾਰਟਮੈਂਟ ਸਾਰੇ ਐਸੋਸੀਏਸ਼ਨ ਨੇ ਸਪੋਰਟ ਕੀਤੀ ਹੋਵੇ, ਉਹ ਇੱਕ ਜਿਹੜੀ ਕੋਲੀਸ਼ਨ ਆਫ ਹਿੰਦੂਜ਼ ਇਨ ਅਮਰੀਕਾ ਉਹਨਾਂ ਦੀ ਜਿਹੜੀ ਲੌਬੀ ਦੇ ਕਰਕੇ ਉਹ ਉਸ ਨੂੰ ਠੰਡੇ ਬਸਤੇ 'ਚ ਜਿਹੜਾ ਉਹ ਪਾ ਦਿੱਤਾ ਗਿਆ, ਉਸ ਬਿੱਲ ਨੂੰ ਹੀ ਜਿਹੜਾ ਉਹ ਡੈਡ ਜਿਹੜਾ ਉਹ ਕਰ ਦਿੱਤਾ ਗਿਆ। ਕਹਿੰਦੇ ਵੀ ਇਹ ਸੌਫਟ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਇਹ ਸਿੱਧਾ ਉਦਾਹਰਨ ਹੈਗਾ ਆ। ਜਿਸ ਤਰੀਕੇ ਦੇ ਨਾਲ ਕਹਿੰਦੇ ਵੀ ਜੋ ਇਸ ਟਾਈਮ ਚੱਲ ਰਿਹਾ ਆ, ਜਿਸ ਤਰੀਕੇ ਨਾਲ ਹਿੰਦੂ ਨੈਸ਼ਨਲ ਜਿਹੜੀ ਹਿੰਦੂ ਅਮਰੀਕਨ ਜਿਹੜੀ ਐਸੋਸੀਏਸ਼ਨ ਆ, ਇਹਨਾਂ ਨੇ ਸਿੱਖਾਂ ਨੂੰ ਬਦਨਾਮ ਕਰਨ ਦੀ ਗੱਲ ਕੀਤੀ ਆ। ਜੋ FBI ਦੀ
ਐਗਜ਼ਾਮਪਲ ਮਿਲਦੀ ਆ, ਜੋ ਉਸ ਦਾ ਉਦਾਹਰਨ ਮਿਲਦਾ ਆ, ਉਸ ਦੇ ਵਿੱਚ ਜਿਹੜਾ ਉਹ ਦੇਖਣ ਵਾਲੀ ਜਿਹੜੀ ਗੱਲ ਆ। ਆਪਾਂ ਉਹ ਸਾਰੇ ਹੁਣ ਜਿਹੜੇ ਕ੍ਰਿਟਿਸਾਈਜ਼ਰ ਆ ਉਹਨਾਂ ਨੂੰ ਸਵਾਲ ਜਿਹੜਾ ਉਹ ਕਰਦੇ ਆ ਵੀ ਜਦ ਇਹ ਬਿੱਲ ਫੇਲ ਹੋਇਆ ਉਦੋਂ ਤੁਹਾਡੀ ਜੀਭ ਕਿੱਥੇ ਸੀ, ਉਦੋਂ ਤੁਹਾਡੀ ਸੋਸ਼ਲ ਮੀਡੀਆ ਕਿੱਥੇ ਸੀ। ਹੁਣ ਜਦ ਐਡੀ ਵੱਡੀ ਗੱਲ ਜਿਹੜੀ ਉਹ ਕਰ ਦਿੱਤੀ, ਸਿੱਖਾਂ ਨੂੰ, ਗੁਰੂ ਘਰਾਂ ਨੂੰ ਐਡੇ ਵੱਡੇ ਪੱਧਰ ਦੇ ਉੱਤੇ ਬਦਨਾਮ ਕਰ ਰਹੇ ਆ, ਵੀ ਹੁਣ ਤੁਹਾਡੀ ਕਿੱਥੇ ਆ? ਹੈ ਤੁਹਾਡੀ ਜ਼ਮੀਰ? ਹੈ ਤੁਹਾਡੇ ਜਿਹੜੇ ਉਹ ਸਪਾਈਨ ਦੇ ਵਿੱਚ ਮਾੜਾ ਮੋਟਾ ਕੰਨ ਵੀ ਤੁਸੀਂ ਇਸ ਚੀਜ਼ ਦੇ ਜਿਹੜਾ ਉਹ ਉਲਟ ਜਿਹੜਾ ਉਹ ਬੋਲੂਗੇ? ਜਿਹੜਾ ਮੋਦੀ ਦਾ ਏਜੰਡਾ ਇੱਥੇ ਇਹ ਜਿਹੜੀ ਆਰਗੇਨਾਈਜੇਸ਼ਨ ਬੋਲ ਰਹੀ ਆ, ਜੇ ਹੁਣ ਦੇਖੋ ਸਿੱਖਾਂ ਨੂੰ ਤਾਂ ਇਹ ਕਰਨਾ ਚਾਹੀਦਾ, ਜੇ ਉਹ ਹਿੰਦੂ ਫੋਬੀਆ ਦੇ ਉੱਤੇ ਸੈਮੀਨਾਰ ਕਰ ਰਹੇ ਆ ਤੇ ਤੁਹਾਨੂੰ ਭਾਈ ਸਿੱਖ ਫੋਬੀਆ ਦੇ ਉੱਤੇ ਸੈਮੀਨਾਰ ਕਰਕੇ ਦੱਸਣਾ ਚਾਹੀਦਾ ਆ ਵੀ ਕਿਸ ਤਰੀਕੇ ਦੇ ਨਾਲ ਸਿੱਖਾਂ ਨੂੰ ਬਦਨਾਮ ਕਰਨ ਦਾ ਇਹ ਸ਼ਰੇਆਮ ਇਹਨਾਂ ਨੇ ਜਿਹੜਾ ਇੱਕ ਢੋਂਗ ਜਿਹੜਾ ਉਹ ਰਚ ਰਹੇ ਹੈਗੇ ਆ। ਕਿਸ ਤਰੀਕੇ ਦੇ ਨਾਲ ਉਹ ਜਾ ਕੇ ਲਾ ਐਨਫੋਰਸਮੈਂਟ ਦੇ ਅਧਿਕਾਰੀਆਂ ਤੇ ਇਲੈਕਟਡ ਅਫੀਸ਼ੀਅਲਸ ਨੂੰ ਕੀ ਜਿਹੜੀ ਸਿੱਖਾਂ ਦੀ ਜਿਹੜੀ ਪਿਕਚਰ ਆ ਉਹ ਪੇਂਟ ਕਰਨ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਆ, ਕਿਉਂਕਿ ਉਹਨਾਂ ਨੂੰ ਪਤਾ ਆ ਵੀ ਇਸ ਟਾਈਮ ਆਵਾਜ਼ ਜਿਹੜੀ ਉਹ ਬੁਲੰਦ ਹੋ ਰਹੀ ਆ ਅਮਰੀਕਾ ਦੇ ਦੁਆਰਾ ਤੇ ਹੋਰ ਵੈਸਟ ਦੇ ਮੁਲਕਾਂ ਦੇ ਦੁਆਰਾ। ਅਮਰੀਕਾ ਦੀ ਇੰਡੀਆ ਦੀ ਜਿਹੜੀ ਬਾਹ ਆ ਉਹ ਮਰੋੜੀ ਗਈ ਹੈਗੀ ਆ ਤੇ ਉਹਨਾਂ ਨੂੰ ਰਾਸ ਨਹੀਂ ਆ ਰਹੀ। ਉਹ ਨਹੀਂ ਚਾਹੁੰਦੇ ਵੀ ਜਿਹੜੇ ਇੰਡੀਆ ਦਾ ਜਿਹੜਾ ਸੱਚ ਆ ਉਹ ਉਜਾਗਰ ਹੋ ਸਕੇ। ਇਸ ਮੌਕੇ ਜਿਹੜੇ ਵੀ ਹੋਰ ਲੋਕ ਭਾਰਤ ਦੀਆਂ ਅਜਿਹੀਆਂ ਪਾਲਿਸੀਜ਼ ਤੋਂ ਪਰੇਸ਼ਾਨ ਆ, ਉਹਨਾਂ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਦੇ ਵਿੱਚ ਅੱਗੇ ਵਧਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਬਲਕਿ ਜਿਨ੍ਹਾਂ ਦੇ ਨਾਲ ਇਹਨਾਂ ਬੰਦਿਆਂ ਨੇ ਮੀਟਿੰਗ ਕੀਤੀ ਆ, ਤੁਹਾਨੂੰ ਸਾਰਿਆਂ ਨੂੰ, ਸਿੱਖਾਂ ਨੂੰ, ਇਹਨਾਂ ਲੀਡਰਸ ਨੂੰ, ਇਨ ਆਰਗੇਨਾਈਜੇਸ਼ਨਾਂ ਨੂੰ ਮਿਲ ਕੇ ਉਹਨਾਂ ਹੀ ਬੰਦਿਆਂ ਨੂੰ ਦੁਬਾਰਾ ਆਪਣਾ ਪੱਖ ਜਿਹੜਾ ਆ, ਸਿੱਖ ਫੋਬੀਆ ਜੋ ਇਸ ਟਾਈਮ ਚੱਲ ਰਿਹਾ ਆ, ਜੋ ਸਿੱਖਾਂ ਦੇ ਉਲਟ ਜਿਹੜਾ ਪ੍ਰਚਾਰ ਚੱਲ ਰਿਹਾ ਆ, ਉਸ ਦਾ ਕਰਨ ਦੀ ਜ਼ਰੂਰਤ ਆ। ਤੇ ਨਾਲ ਦੇ ਨਾਲ ਆਪਣੇ ਸਾਰੇ ਤੁਸੀਂ ਦੇਖੋ ਵੀ ਕੋਈ ਗੁਰੂ ਘਰ ਦੇ ਵਿੱਚ ਹਿੰਦੂਆਂ ਨੂੰ ਗਾਲਾਂ ਕੱਢੀਆਂ ਜਾ ਰਹੀਆਂ, ਕੋਈ ਹਿੰਦੂਆਂ ਨੂੰ ਮਾੜਾ ਆਖਿਆ ਜਾ ਰਿਹਾ, ਜੋ ਭਾਰਤ ਸਰਕਾਰ ਕਰ ਰਹੀ ਆ ਉਸ ਦੇ ਖਿਲਾਫ ਜਿਹੜਾ ਬੋਲਿਆ ਜਾ ਰਿਹਾ ਆ। ਹੁਣ ਉੱਥੇ ਜਿਹੜਾ ਉਸ ਸੱਤਾ ਦੇ ਵਿੱਚ ਕੋਈ ਬੈਠਾ ਹੋਵੇ, ਚਾਹੇ ਉਹ ਕਿਸੇ ਵੀ ਧਰਮ ਦਾ ਹੈ, ਚਾਹੇ ਉਹ ਕਿਸੇ ਵੀ ਪਾਰਟੀ ਦਾ ਆ, ਜਿਹੜਾ ਵੀ ਕਰ ਰਿਹਾ ਉਹ ਸਾਰਾ ਉਸ ਚੀਜ਼ ਦੇ ਲਈ ਜ਼ਿੰਮੇਵਾਰ ਆ। ਉਹਦੇ ਵਿੱਚ ਜਨਰਲਾਈਜ਼ ਨਹੀਂ ਕੋਈ ਵੀ ਕੀਤਾ ਜਾ ਰਿਹਾ। ਹਾਂ, ਕੋਈ ਕਿਤੇ ਜਿਹੜਾ ਉਹ ਬੋਲਣ ਵਾਲੇ ਨੂੰ ਕਈ ਵਾਰੀ ਨਹੀਂ ਪਤਾ ਹੋਵੇ ਤਾਂ ਉਹ ਬੋਲ ਜਵੇ ਤਾਂ ਵੱਖਰੀ ਗੱਲ ਆ, ਪਰ ਕੋਈ ਵੀ ਸਿੱਖ ਇਸ ਤਰੀਕੇ ਦੇ ਨਾਲ ਕਿਸੇ ਧਰਮ ਨੂੰ ਬਦਨਾਮ ਨਹੀਂ ਕਰ ਰਿਹਾ ਜਾਂ ਉਸ ਕਮਿਊਨਿਟੀ ਨੂੰ ਨਹੀਂ ਬਦਨਾਮ ਕਰ ਰਿਹਾ, ਸਿਰਫ ਤੇ ਸਿਰਫ ਜਿਹੜਾ ਸਟੇਟ ਦੇ ਨਾਲ ਮੱਥਾ ਲਾ ਕੇ ਜਿਹੜਾ ਉਹ ਬੈਠੇ ਆ। ਪਰ ਇੱਥੇ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਦੂਜੇ ਪਾਸੇ ਉਹਨਾਂ ਦੀ ਪੈਰਵਾਈ, ਉਸ ਸਟੇਟ ਦੀ ਪੈਰਵਾਈ ਕਰਨ ਵਾਲੇ ਲੋਕ ਪੂਰੀ ਦੀ ਪੂਰੀ ਕਮਿਊਨਿਟੀ, ਪੂਰੇ ਦੇ ਪੂਰੇ ਧਰਮ ਨੂੰ ਜਿਹੜਾ ਉਹ ਬਦਨਾਮ ਕਰਨ ਦੇ ਲਈ ਲੱਗੇ ਆ। ਨਾਲੇ ਕਹਿ ਰਹੇ ਪੁਲਿਸ ਵਾਲਿਆਂ ਨੂੰ ਵੀ ਇਹਨਾਂ ਤੇ ਨਜ਼ਰ ਰੱਖੋ, ਇਹ ਤਾਂ ਅੱਤਵਾਦ ਫੈਲਾਉਣ ਵਾਲੇ ਬੰਦੇ ਆ। ਸੋ ਬਿਲਕੁਲ, ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਆ YouTube Facebook ਤੇ ਪੁੱਛ ਰਹੇ ਆ ਵੀ ਸਾਡਾ ਜਿਹੜਾ ਲਿੰਕ ਆ ਉਹ ਤੁਸੀਂ Facebook ਤੇ ਪਾ ਸਕਦੇ ਆ। ਆਪਾਂ ਲਿੰਕ ਤੁਹਾਨੂੰ ਬਿਲਕੁਲ ਸੈਕਰਾਮੈਂਟੋ ਬੀ ਦਾ ਆਰਟੀਕਲ ਸ਼ੇਅਰ ਕਰ ਦਿੰਦੇ, ਕਿਉਂਕਿ ਕਈ ਵਾਰ ਸਬਸਕ੍ਰਿਪਸ਼ਨ ਨਹੀਂ ਹੁੰਦੀ ਤੇ ਉਹ ਚੱਲਦਾ ਨਹੀਂ। ਸੋ ਜਿਹੜੇ ਇਹ ਜਰਨਲਿਸਟ ਆ ਜਿਨ੍ਹਾਂ ਨੇ ਇਨਵੈਸਟੀਗੇਟਿਵ ਰਿਪੋਰਟ ਛਾਪੀ ਹੈ, ਬਹੁਤ ਲੰਬੀ ਰਿਪੋਰਟ ਆ, ਥੋੜੇ ਜਿਹੇ ਮਿੰਟ ਆਪਾਂ ਹੋਰ ਤੁਹਾਡੇ ਲੈਣੇ ਆ, ਉਹ ਇਸ ਰਿਪੋਰਟ 'ਚ ਅੱਗੇ ਜਾ ਕੇ ਲਿਖਦਾ ਆ ਵੀ ਡੈਨ ਸਟੈਟਨ ਇੱਕ ਸਾਬਕਾ ਕੈਨੇਡੀਅਨ ਇੰਟੈਲੀਜੈਂਸ ਆਫੀਸਰ ਆ ਤੇ ਐਕਸਪਰਟ ਹੈਗੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ। ਉਹਨਾਂ ਨੇ ਕਿਹਾ ਵੀ ਜਿਹੜੇ ਅਪ੍ਰੈਲ ਮਹੀਨੇ ਦੇ ਵਿੱਚ ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਆਰਗੇਨਾਈਜ਼ਰਸ ਵੱਲੋਂ ਜਿਹੜੀ ਟ੍ਰੇਨਿੰਗ ਦਿੱਤੀ ਗਈ ਆ, ਇਹ ਵੱਖ-ਵੱਖ ਪੁਲਿਸ ਚੀਫਸ ਨੂੰ, ਡਿਸਟ੍ਰਿਕਟ ਅਟਾਰਨੀਜ਼ ਨੂੰ, ਇਹ ਇੱਕ ਤਰ੍ਹਾਂ ਦੇ ਨਾਲ ਨਵਾਂ ਸੌਫਟ ਟ੍ਰਾਂਸਨੈਸ਼ਨਲ ਰਿਪਰੈਸ਼ਨ ਆ। ਜਿਸ ਤਰ੍ਹਾਂ ਆਪਾਂ ਸਿੱਖ ਰੌਲਾ ਪਾਉਂਦੇ ਆ ਵੀ ਸ਼ਰੇਆਮ ਭਾਰਤ ਦੀ ਸਰਕਾਰ ਸਿੱਖਾਂ ਦੇ ਅਗੇਂਸਟ ਇੱਥੇ ਪਾਰਟੀਸਪੇਟ ਕਰ ਰਹੀ ਆ, ਇਹਨਾਂ ਦੇ ਉਲਟ ਪ੍ਰਚਾਰ ਕਰ ਰਹੀ ਹੈ, ਇਹ ਸੌਫਟ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੀ ਹੈਗਾ ਆ। ਤੇ ਇਹ ਇਨਫਲੂਐਂਸ ਕਰਦਾ ਹੈਗਾ ਇੱਥੇ ਦੀਆਂ ਜਿਹੜੀਆਂ ਪਾਲਿਸੀਜ਼ ਆ ਉਹਨਾਂ ਦੇ ਅਗੇਂਸਟ। ਸੋ ਜਿਹੜਾ ਜਰਨਲਿਸਟ ਆ ਉਹਨਾਂ ਇੰਟਰਵਿਊ ਕੀਤੀ ਰਾਮਾ ਕ੍ਰਿਸ਼ਨਨ, ਇਹ ਹਿੰਦੂ ਅਮਰੀਕਨ ਫਾਊਂਡੇਸ਼ਨ ਕਮਿਊਨਿਟੀ ਆਊਟਰੀਚ ਡਾਇਰੈਕਟਰ ਹੈਗਾ। ਰਾਜਕਰਵੀਰ ਸਿੰਘ ਜੀ ਲਿੰਕ ਪਾ ਦਿਓ, ਕਈ ਜਣੇ ਪੁੱਛ ਰਹੇ ਹੈਗੇ। ਕੋਈ ਨਹੀਂ, ਮੈਂ ਪਾ ਦਿੰਦਾ ਜੀ। ਸੋ ਇਹ ਜਿਹੜਾ ਰਾਮਾ ਕ੍ਰਿਸ਼ਨਨ ਆ ਹਿੰਦੂ ਅਮਰੀਕਨ ਫਾਊਂਡੇਸ਼ਨ ਦਾ ਆਊਟਰੀਚ ਡਾਇਰੈਕਟਰ ਹੈਗਾ ਤੇ ਪ੍ਰਿੰਸੀਪਲ ਆਰਗੇਨਾਈਜ਼ਰ ਸੀਗਾ, ਮੇਨ ਆਰਗੇਨਾਈਜ਼ਰ ਸੀਗਾ, ਜਿਸ ਨੇ ਅਪ੍ਰੈਲ ਮਹੀਨੇ ਦੇ ਵਿੱਚ ਇਹ ਜਿਹੜੀ ਸਾਰੀ ਮੀਟਿੰਗ ਸੈਟਅਪ ਕੀਤੀ ਹੈਗੀ ਆ। ਉਸ ਨੂੰ ਜਦੋਂ ਪੁੱਛਿਆ ਗਿਆ, ਹੁਣ ਸ਼ਰੇਆਮ ਕਿਹਾ, ਕਹਿੰਦਾ ਭਈ ਤੁਹਾਨੂੰ ਪਤਾ ਆ ਪੱਤਰਕਾਰ ਨੂੰ ਵੀ ਜਿਹੜੇ ਖਾਲਿਸਤਾਨ ਮੂਵਮੈਂਟ ਵਾਲੇ ਆ ਇਹ ਗੁਰੂ ਘਰਾਂ 'ਚ ਇਨਵੋਲਵ ਆ ਤੇ ਇਹ ਗੁਰੂ ਘਰਾਂ ਦੇ ਵਿੱਚ ਇਲੀਗਲ ਡਰੱਗ ਤੇ ਵੈਪਨ ਹੁੰਦੇ ਆ। ਉਸਨੇ ਕੱਲਾ ਇਹ ਨਹੀਂ ਕਿਹਾ, ਨਾਮ ਵੀ ਲਿਆ, ਉਹਨੇ ਕਿਹਾ ਵੀ ਸਮ ਆਫ देयर ਪਲੇਸਿਸ ਆਫ ਵਰਸ਼ਿਪ ਇਨ ਫਰੀਮੌਂਟ ਔਰ ਅਦਰ ਪਲੇਸਿਸ ਹੈਵ ਬੀਨ there is a lot of drugs and weapons, so that organized crime। ਤੁਸੀਂ ਦੇਖ ਲਓ
ਬਹੁਤ ਵੱਡੀ ਪੋਪੂਲੇਸ਼ਨ ਆ ਫਰੀਮਾਉਂਟ ਦੇ ਵਿੱਚ, ਬੜਾ ਪੁਰਾਣਾ ਗੁਰੂ ਘਰ ਆ ਸਿੱਖਾਂ ਤੇ ਹਿੰਦੂਆਂ ਦੀ। ਜਦੋਂ ਇਸ ਪੱਤਰਕਾਰ ਨੇ ਫਰੀਮਾਉਂਟ ਦੇ ਪੁਲਿਸ ਚੀਫ ਨੂੰ ਕਾਲ ਕੀਤੀ ਵੀ ਭਾਈ ਤੁਸੀਂ ਦੱਸੋ ਵੀ ਕਿੰਨੀਆਂ ਕੁ ਤੁਹਾਨੂੰ ਕਾਲਸ ਆਈਆਂ, ਕਿੰਨੀਆਂ ਕੁ ਵਾਰੀ ਤੁਸੀਂ ਫਰੀਮਾਉਂਟ ਗੁਰੂ ਘਰ ਗਏ ਆ, ਉਹ ਕਹਿੰਦਾ ਵੀ ਨਾਟ ਏ ਸਿੰਗਲ ਕਾਲ, ਸਾਡੇ ਕੋਲ ਇੱਕ ਵੀ ਕੋਈ ਇੰਸੀਡੈਂਟ ਨਹੀਂ ਵੀ ਜਿਹੜਾ ਫਰੀਮਾਉਂਟ ਗੁਰਦੁਆਰਾ ਸਾਹਿਬ ਆ ਉੱਥੇ ਕਿਸੇ ਤਰ੍ਹਾਂ ਦੀ ਡਰੱਗ ਜਾਂ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਆ ਗਨ ਵਾਇਲੈਂਸ ਹੋਈ ਹੋਵੇ। ਡਾਕਟਰ ਪ੍ਰਿਤਪਾਲ ਸਿੰਘ ਫਾਊਂਡਰ ਹੈਗੇ ਆ ਅਮਰੀਕਨ ਸਿੱਖ ਕਾਕਸ ਕਮੇਟੀ ਦੇ ਤੇ ਮੈਂਬਰ ਵੀ ਆ ਫਰੀਮਾਉਂਟ ਗੁਰਦੁਆਰਾ ਸਾਹਿਬ ਦੇ। ਉਹ ਕਹਿੰਦੇ ਵੀ ਮੈਂ ਇੰਨਾ ਹੈਰਾਨ ਹੋ ਗਿਆ ਇਹ ਸੁਣ ਕੇ ਵੀ ਇੰਨੇ ਗੰਦੇ ਕਮੈਂਟ ਇੱਕ ਹਿੰਦੂ ਜੈਂਟਲਮੈਨ ਵੱਲੋਂ ਸਿੱਖ ਗੁਰੂ ਘਰ ਦੇ ਅਗੇਂਸਟ। ਤੇ ਕੈਲੀਫੋਰਨੀਆ ਦੇ ਵਿੱਚ ਜਿਹੜਾ 1984 ਦਾ ਸਿੱਖ ਜੈਨੋਸਾਈਡ ਹੋਇਆ ਸੀ, ਉਹਦੇ ਅਗੇਂਸਟ ਜਿਹੜਾ ਬਿੱਲ ਵੀ ਇੱਥੇ ਪਾਸ ਕੀਤਾ ਗਿਆ ਸੀ। ਉਹ ਕਹਿੰਦੇ ਵੀ 1984 ਦੇ ਵਿੱਚ ਜਦੋਂ ਦਰਬਾਰ ਸਾਹਿਬ ਅਟੈਕ ਹੋਇਆ ਵੀ ਮੈਂ 1 ਸਾਲ ਜੇਲ੍ਹ 'ਚ ਰਿਹਾ, ਉਹ ਤੋਂ ਬਾਅਦ ਮੇਰੇ ਤੇ ਝੂਠੇ ਚਾਰਜ ਪਾਏ ਗਏ, ਮੈਂ ਅਮਰੀਕਾ ਦੇ ਵਿੱਚ ਆ ਗਿਆ ਤੇ 1984 ਤੋਂ ਹੀ ਮੈਂ ਅਮਰੀਕਾ ਦੇ ਵਿੱਚ ਰਹਿ ਰਿਹਾ ਹਾਂ ਤੇ ਕਦੇ ਵੀ ਇਦਾਂ ਦੀ ਕੋਈ ਇਨਸੀਡੈਂਟ ਦੇਖੀ ਨਹੀਂ ਜਿੱਥੇ ਹਿੰਦੂ ਤੇ ਸਿੱਖਾਂ ਦੇ ਵਿੱਚ ਕੋਈ ਖਿੱਚੋਤਾਣ ਹੋਈ ਹੋਵੇ। ਸੋ ਇਹ ਕਿਸ ਤਰ੍ਹਾਂ ਸਿੱਖਾਂ ਨੂੰ ਐਕਸਟ੍ਰੀਮਿਸਟ ਕਹਿਣਾ, ਸ਼ਰੇਆਮ ਉਹਨਾਂ ਦੇ ਝੂਠੇ ਜਿਹੜੇ ਆ ਡਾਕੂਮੈਂਟਸ ਸ਼ੋ ਕਰਕੇ, ਕਨਸਪੀਰੇਸੀ ਥਿਊਰੀਜ਼ ਸ਼ੋ ਕਰਕੇ, ਇੱਥੇ ਦੇ ਪੁਲਿਸ ਆਫੀਸਰਸ ਨੂੰ ਸ਼ੋ ਕਰਨਾ, ਤੇ ਉਹ ਤੁਸੀਂ ਦੇਖ ਲਓ ਵੀ ਕੀ ਬਣ ਰਿਹਾ। ਸੈਕਰਾਮੈਂਟੋ ਬੀ ਨੇ 1000 ਤੋਂ ਵੱਧ ਪੇजेस ਆਫ ਈਮੇਲਸ ਤੇ ਡਾਕੂਮੈਂਟਸ ਜਿਹੜੇ ਪਬਲਿਕ ਰੈਕੋਰਡ ਆ, ਸੈਂਟਾ ਕਲਾਰਾ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਦੇ ਆਫਿਸ ਜਿਹਦੇ ਅੰਡਰ 620 EMPLOYE ਕੰਮ ਕਰਦੇ ਆ, 190 ਡਿਸਟ੍ਰਿਕਟ ਅਟਾਰਨੀ ਕੰਮ ਕਰਦੇ ਹੈਗੇ ਆ, ਉਹ ਸਾਰੇ ਮੰਗਾ ਕੇ ਉਹਨਾਂ ਨੇ ਚੈੱਕ ਕੀਤੇ ਵੀ ਕਿਨ ਇੱਥੇ ਜਿਹੜੀ ਆ ਗੱਲ ਕਿੱਦਾਂ ਕੀਤੀ ਹੈਗੀ ਆ। ਡਿਸਟ੍ਰਿਕਟ ਅਟਾਰਨੀ ਨੇ ਈਮੇਲਸ ਕੀਤੀਆਂ ਪ੍ਰੋਸੀਕਿਊਟਰਸ ਨੂੰ, ਬੇ ਏਰੀਆ ਦੇ ਵਿੱਚ 9 ਪੁਲਿਸ ਚੀਫਸ ਨੂੰ, ਵੱਖ-ਵੱਖ ਡਿਪਾਰਟਮੈਂਟਸ ਨੂੰ, ਸੈਨੋਜ਼ੇ ਤੋਂ ਲੈ ਕੇ ਗਿਲਰਾਏ ਤੋਂ ਲੈ ਕੇ ਪਾਲੋ ਆਲਟੋ ਤੱਕ। ਅੱਧੇ ਦਿਨ ਦੀ ਮਿਲਪੀਟਸ ਦੇ ਵਿੱਚ ਹਿੰਦੂ ਅਮਰੀਕਨ ਫਾਊਂਡੇਸ਼ਨ ਵੱਲੋਂ ਕਾਨਫਰੰਸ ਕੀਤੀ ਗਈ। ਇਸ ਕਾਨਫਰੰਸ ਦੇ ਵਿੱਚ ਜਿਹੜਾ ਆ ਇਹ ਸਾਰਾ ਕੁਝ ਜਿਹੜਾ ਆ ਜੋ ਆਪਾਂ ਤੁਹਾਡੇ ਨਾਲ ਡਿਸਕਸ ਕੀਤਾ ਉਹ ਇਹਨਾਂ ਨੇ ਸ਼ੋ ਕੀਤਾ। ਕਾਨਫਰੰਸ ਦਾ ਜਿਹੜਾ ਮਟੀਰੀਅਲ ਆ ਉਹਦੇ ਵਿੱਚ ਜਿਹੜੀਆਂ ਆ ਝੂਠੀਆਂ ਜਿਹੜੀਆਂ ਸਟੋਰੀਆਂ ਬਣਾ ਕੇ ਸ਼ੋ ਕੀਤੀਆਂ ਗਈਆਂ ਵੀ ਕਿਸ ਤਰ੍ਹਾਂ ਜਿਹੜਾ ਭਾਈ ਹਰਦੀਪ ਸਿੰਘ ਨਿੱਜਰ ਸੀ ਉਹ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਦਾ ਲੀਡਰ ਸੀਗਾ। ਹੁਣ ਤੁਸੀਂ ਦੇਖੋ ਵੀ ਉਹ ਤਾਂ ਗੁਰੂ ਘਰ ਦਾ ਪ੍ਰਧਾਨ ਸੀ। ਕੈਨੇਡਾ ਦੇ ਵਿੱਚ ਇੱਕ ਵੀ ਉਹਨਾਂ ਦੇ ਅਗੇਂਸਟ, ਨਿੱਜਰ ਦੇ ਅਗੇਂਸਟ ਕਿਸੇ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ, ਕਿਸੇ ਤਰ੍ਹਾਂ ਦੀ ਪੁਲਿਸ ਰਿਪੋਰਟ ਨਹੀਂ। ਸੋ ਇਹ ਕਹਿ ਰਹੇ ਹੈਗੇ ਆ ਸਿਕਸ ਫॉर ਜਸਟਿਸ ਦੇ ਜਿਹੜੇ ਲੀਗਲ ਐਡਵਾਈਜ਼ਰ ਆ ਉਹਨਾਂ ਦੇ ਅਗੇਂਸਟ ਜਿਹੜੀਆਂ ਝੂਠੀਆਂ ਇਹਨਾਂ ਨੇ ਜਿਹੜੀਆਂ ਸਟੋਰੀਆਂ ਬਣਾ ਕੇ ਉੱਥੇ ਪੇਸ਼ ਕੀਤੀਆਂ। ਜਦੋਂ ਉਹਨਾਂ ਨੇ ਪੁੱਛਿਆ ਡਿਸਟ੍ਰਿਕਟ ਅਟਾਰਨੀਜ਼ ਨੂੰ ਤੇ ਭਾਈ ਇਹ ਕੀ ਆ, ਉਹ ਕਹਿੰਦਾ ਨਹੀਂ ਮੈਨੂੰ ਤਾਂ ਲੱਗਦਾ ਸੀ ਵੀ ਇਹ ਇੱਕ ਤਰ੍ਹਾਂ ਦੇ ਨਾਲ ਜਿਹੜੀ ਇਨਫੋਰਮੇਸ਼ਨ ਦੇ ਰਹੇ ਹੈਗੇ ਆ ਤਾਂ ਕਿ ਜਿਹੜੇ ਪੁਲਿਸ ਵਾਲੇ ਆ ਉਹਨਾਂ ਨੂੰ ਪਤਾ ਲੱਗ ਸਕੇ। ਤੇ ਕਨਸਪੀਰੇਸੀ ਥਿਊਰੀਜ਼ ਸ਼ਰੇਆਮ ਜਿਹੜੀਆਂ ਛੱਡੀਆਂ ਗਈਆਂ। ਈਵਨ ਜਿਹੜੀ I-505 ਦੇ ਉੱਤੇ ਸ਼ੂਟਿੰਗ ਹੋਈ ਹੈਗੀ ਆ ਜਿਹਦੇ ਵਿੱਚ ਆਪਾਂ ਸਿੰਘ ਦਾ ਨਾਮ ਵੀ ਲਿਆ ਸੀ ਜਿਹੜੇ ਪਿਕਅਪ ਚਲਾ ਰਹੇ ਸੀ, ਉਹ ਕਹਿੰਦੇ ਵੀ ਇਹਨਾਂ ਦਾ ਬਿੱਲ ਜਿਹੜਾ ਫੇਲ ਹੋ ਗਿਆ ਸੀ ਇਸ ਕਰਕੇ ਇਹਨਾਂ ਨੇ ਸਟੇਜ ਕੀਤੀ ਹੈਗੀ ਆ। ਇਹ ਵੀ ਜਿਹੜੀ ਝੂਠੀ ਹੈਗੀ ਆ। ਕਹਿੰਦੇ ਵੀ ਟਾਈਮਿੰਗ ਜਿਹੜੀ ਹੈ ਸ਼ੂਟਿੰਗ ਦੀ ਉਹ ਬਿਲਕੁਲ ਉਸੇ ਟਾਈਮ ਹੋਈ ਜਦੋਂ ਬਿੱਲ ਜਿਹੜਾ ਆ ਉਹ ਕਿਲ ਹੋ ਗਿਆ ਸੀ, ਜਿਹੜਾ ਜਸਮੀਤ ਬੈਂਸ ਹੁਣੀ ਲੈ ਕੇ ਆਏ ਸੀ। ਸਮੀਰ ਕਾਲਰਾ ਹੈਗੇ ਹਿੰਦੂ ਅਮਰੀਕਨ HAS ਦੇ ਮੈਨੇਜਰ ਡਾਇਰੈਕਟਰ ਉਹ ਹੈਗੇ ਆ ਤੇ ਉਹਨਾਂ ਨੇ ਇਹ ਕਿਹਾ ਆ ਵੀ ਕੈਲੀਫੋਰਨੀਆ ਲਾ ਇਨਫੋਰਸਮੈਂਟ ਏਜੰਸੀਜ਼ ਨੂੰ ਉਹਨਾਂ ਨੇ ਕਿਸ ਤਰ੍ਹਾਂ ਜਿਹੜੀ ਟ੍ਰੇਨਿੰਗ ਦਿੱਤੀ ਹੈਗੀ ਆ। ਇਹ ਉਹਨਾਂ ਨੇ ਆਰਟੀਕਲ ਵੀ ਲਿਖਿਆ ਇੰਡੀਆ ਟੂਡੇ ਦੇ ਵਿੱਚ। ਇਸ ਤੋਂ ਬਿਨਾ ਇੱਕ ਹੋਰ ਪ੍ਰੋ ਖਾਲਿਸਤਾਨੀ ਜਿਹੜੇ ਕਹਿੰਦੇ ਵੀ ਸਿੱਖ ਨੂੰ ਮਾਰਿਆ ਗਿਆ ਸੀ, ਉਹਦੇ ਬਾਰੇ ਵੀ ਜਿਹੜੀ ਡਿਸਕਸ ਇਹਦੇ ਵਿੱਚ ਕੀਤਾ ਗਿਆ ਹੈਗਾ। ਕੈਲੀਫੋਰਨੀਆ ਹਾਈਵੇ ਪੈਟਰੋਲ, FBI ਇਹ ਸਾਰਾ ਕੁਝ ਉਹ ਜਿਹੜੀ ਸ਼ੂਟਿੰਗ ਹੋਈ ਆ ਉਹਦੀ ਇਨਵੈਸਟੀਗੇਸ਼ਨ ਕਰ ਰਹੀ ਹੈਗੀ ਆ। ਪਰ ਜਿਸ ਹਿਸਾਬ ਦੇ ਨਾਲ ਝੂਠ ਫੈਲਾਇਆ ਜਾ ਰਿਹਾ ਆ, ਟ੍ਰਾਂਸਨੈਸ਼ਨਲ ਰਿਪਰੈਸ਼ਨ ਕੱਲਾ ਇਹ ਬੇਰੀਏ 'ਚ ਨਹੀਂ, ਫ੍ਰਿਜ਼ਨੋ ਦੇ ਵਿੱਚ ਦੇਖੋ ਤੁਸੀਂ ਵੀ 2 ਜਾਣਿਆਂ ਦੇ ਉੱਤੇ ਜਿਹੜੇ ਕਮਿਊਨਿਟੀ ਨਾਲ ਕਾਫੀ ਲੰਮੇ ਸਮੇਂ ਤੋਂ ਕੰਮ ਕਰਦੇ ਆ, ਉੱਥੇ ਦੇ ਪੁਲਿਸ ਚੀਫ ਨੂੰ ਪਤਾ ਆ, ਸਾਰਿਆਂ ਨੂੰ ਪਤਾ ਹੈਗਾ ਆ। ਵਾਸ਼ਿੰਗਟਨ ਪੋਸਟ ਨੇ ਪਿਛਲੇ ਦਿਨਾਂ 'ਚ ਇਨਵੈਸਟੀਗੇਸ਼ਨ ਕੀਤੀ ਸੀ ਕਿਸ ਤਰ੍ਹਾਂ ਵੀ ਚਾਈਨੀਜ਼ ਲੀਡਰ ਜੀ ਜਿੰਗਪਿੰਗ ਦੀ ਜਦੋਂ ਉਹ ਵਿਜ਼ਿਟ ਕਰਨ ਆਏ ਸੀ, ਕਿਸ ਤਰ੍ਹਾਂ ਜਿਹੜੇ ਪ੍ਰੋ ਚਾਈਨਾ ਦਾ ਡਾਇਸਪੋਰਾ ਗਰੁੱਪ ਆ ਉਹਨਾਂ ਨੇ ਸੈਨ ਫਰਾਂਸਿਸਕੋ ਦੇ ਵਿੱਚ ਪ੍ਰੋਟੈਸਟ ਜਿਹੜੇ ਕੀਤੇ ਸੀਗੇ ਉਹ ਉਸ ਲੀਡਰ ਦੇ ਹੱਕ ਦੇ ਵਿੱਚ ਤੇ ਜਿਹੜੇ ਉਹਨਾਂ ਦੇ ਕ੍ਰਿਟਿਕ ਸੀ ਉਹਨਾਂ ਦੇ ਅਗੇਂਸਟ ਦੇ ਵਿੱਚ। ਟਰੂਡੋ ਉਹਨਾਂ ਨੇ ਕਿਸ ਤਰ੍ਹਾਂ ਜਿਹੜਾ ਐਕਸਪੋਜ਼ ਕੀਤਾ ਭਾਰਤ ਦੀ ਸਰਕਾਰ ਨੂੰ। ਹੁਣ ਜਿਹੜਾ ਫ੍ਰਿਜ਼ਨੋ ਸ਼ਹਿਰ ਆ ਉੱਥੇ 50,000 ਦੇ ਕਰੀਬ ਸਿੱਖ ਰਹਿੰਦੇ ਹੈਗੇ ਆ। ਕਹਿੰਦੇ ਮੈਜੋਰਟੀ ਸਿੱਖ ਆ, ਹਿੰਦੂ ਵੀ ਬਹੁਤ ਹੈਗੇ ਆ ਪਰ ਇੰਨੇ ਨਹੀਂ ਹੈ। ਲੇਟਲੀ ਕਾਫੀ ਆਏ ਆ, ਹਰਿਆਣੇ ਤੋਂ ਵੀਰ ਆਏ ਹੈਗੇ ਆ। ਕਹਿੰਦੇ ਵੀ ਜਿਹੜੇ ਸਿੱਖ ਆ ਉਹ ਲੋਕਲ ਗਵਰਨਮੈਂਟ 'ਚ ਬੜੇ ਇਨਵੋਲਵ ਆ।
ਰਾਜ ਸਿੰਘ ਵਿਦੇਸ਼ਾ ਹੁਣੀ ਪਿਛਲੇ ਦਿਨਾਂ ਦੇ ਵਿੱਚ ਉੱਥੇ ਉਹਨਾਂ ਨੂੰ ਜੱਜ ਲਾਇਆ ਗਿਆ ਤੇ ਅਮਰਧਾਰੀ ਸਿੰਘ ਹੈਗੇ ਆ। ਇਸ ਤੋਂ ਬਿਨਾਂ ਜਿਹੜੇ ਸਾਬਕਾ ਚੀਫ ਆ ਪਾਕੋ ਵੈਲਡਰਾਮਾ, ਉਹਨਾਂ ਨੇ ਕਿਹਾ ਵੀ ਅਕਤੂਬਰ ਮਹੀਨੇ ਦੇ ਵਿੱਚ ਹਿੰਦੂ ਲੀਡਰਸ ਮੇਅਰ ਜਿਹੜਾ ਜੈਰੀ ਡਾਇਰ ਆ ਉਹਨਾਂ ਨੂੰ ਮਿਲੇ। ਉਹਨਾਂ ਨੇ ਕਹਿੰਦੇ ਵੀ ਅਸੀਂ ਐਜੂਕੇਟ ਕਰਨਾ ਆ ਵੀ ਕਿਸ ਤਰ੍ਹਾਂ ਜਿਹੜੇ ਹਿੰਦੂ ਆ ਉਹਨਾਂ ਨੂੰ ਥ੍ਰੈਟ ਮਿਲ ਰਹੀਆਂ ਹੈਗੀਆਂ। ਡਾਇਰ ਉਹਨਾਂ ਦੇ ਜਿਹੜੇ ਸਪੋਕਸਪਰਸਨ ਆ ਸੰਟਾਨਾ ਰੋਜ਼, ਉਹਨਾਂ ਨੇ ਇਹ ਕਿਹਾ ਵੀ ਡਾਇਰ ਕਹਿੰਦੇ ਵੀ ਮੈਂ ਤਾਂ ਇਹਦੇ ਤੇ ਕਮੈਂਟ ਨਹੀਂ ਕਰਨਾ ਹੈਗਾ ਵੀ ਇਹਦੇ ਨਾਲ ਕੋਈ ਜਿਹੜੀ ਰਿਫਟ ਵੱਧ ਸਕਦੀ ਹੈਗੀ ਆ। ਪਰ ਕਿਸ ਤਰ੍ਹਾਂ ਦੋ ਨੌਜਵਾਨਾਂ ਨੂੰ ਉਹਨਾਂ ਨੇ ਲਿੰਕ ਕੀਤਾ ਵੀ ਇਹ ਜਿਹੜਾ ਆ ਅਨਰੈਸਟ ਫੈਲਾ ਰਹੇ ਹੈਗੇ ਆ। ਦੋਨਾਂ ਦੇ ਨਾਂ ਤੁਹਾਨੂੰ ਦੱਸ ਚੁੱਕੇ ਹੈਗੇ ਆ। ਨੈਨਦੀਪ ਸਿੰਘ ਜਿਹੜੇ ਜਕਾਰਾ ਮੂਵਮੈਂਟ ਦੇ, ਉਹਨਾਂ ਨੂੰ ਜੇਮਸ ਇਰਵਾਈਨ ਫਾਊਂਡੇਸ਼ਨ ਲੀਡਰਸ਼ਿਪ ਅਵਾਰਡ ਦਿੱਤਾ ਗਿਆ ਹੈਗਾ। ਇਸ ਤੋਂ ਬਿਨਾਂ ਗੁਰਦੀਪ ਸਿੰਘ ਸ਼ੇਰਗਿੱਲ ਆ, 3rd ਕਲਾਸ ਦੇ ਟੀਚਰ ਹੈਗੇ ਆ, ਰੇਡੀਓ ਹੋਸਟ ਵੀ ਹੈਗੇ। ਆਪਾਂ ਸਾਰੇ ਜਾਣਦੇ ਹੀ ਆ, ਲੇਟਲੀ ਉਹਨਾਂ ਨੂੰ ਉੱਥੇ ਦੇ ਪਲਾਨਿੰਗ ਕਮਿਸ਼ਨ ਦੇ ਮੈਂਬਰ ਵੀ ਉਹ ਬਣੇ ਹੈਗੇ ਆ। ਵੀ ਕਿਸ ਤਰ੍ਹਾਂ ਦੇਖੋ, ਜੇ ਇਦਾਂ ਦੇ ਸਿੱਖਾਂ ਨੂੰ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਵੀ ਕਿਸੇ ਨਾਲ ਨਹੀਂ, ਉਹਨਾਂ ਨੂੰ ਅੱਤਵਾਦੀ ਪੇਸ਼ ਕੀਤਾ ਜਾ ਰਿਹਾ ਆ। ਉਹ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਨਹੀਂ ਤਾਂ ਹੋਰ ਕੀ ਆ। ਇਹ ਸਾਡਾ ਹੁਣ ਸਾਰਿਆਂ ਦਾ ਜਿਹੜਾ ਫਰਜ਼ ਆ ਉਹ ਬਣਦਾ ਹੈਗਾ, ਇਕੱਠੇ ਹੋ ਕੇ ਆਪਾਂ ਜਿਹੜੇ ਜਿਹੜੇ ਸ਼ਹਿਰ 'ਚ ਰਹਿੰਦੇ ਆ ਆਪਣੇ ਆਪਣੇ ਪੁਲਿਸ ਚੀਫ ਨੂੰ, ਆਪਣੇ ਆਪਣੇ ਏਰੀਆ ਦੇ ਡਿਸਟ੍ਰਿਕਟ ਅਟਾਰਨੀਜ਼ ਨੂੰ ਮਿਲੋ ਵੀ ਭਾਈ ਜਿਹੜਾ ਸਾਡੇ ਉਲਟ ਪ੍ਰਚਾਰ ਕੀਤਾ ਜਾ ਰਿਹਾ ਵੀ ਤੁਸੀਂ ਦੇਖਿਆ ਵੀ ਕਿਸੇ ਤਰ੍ਹਾਂ ਦਾ ਇੱਥੇ ਕਿਸੇ ਹਿੰਦੂ ਸਿੱਖ ਦੀ ਲੜਾਈ ਹੋਈ ਹੋਵੇ। ਆ ਪਿਛਲੇ ਦਿਨਾਂ 'ਚ ਹੀ ਹਜੇ ਸੈਨੋਜ਼ੇ ਗੁਰਦੁਆਰਾ ਸਾਹਿਬ ਨਗਰ ਕੀਰਤਨ ਹੋਇਆ, ਕਿੰਨੀ ਵੱਡੀ ਗਿਣਤੀ 'ਚ ਉੱਥੇ ਹਿੰਦੂ ਸੇਵਾ ਵੀ ਕਰ ਰਹੇ ਸੀ, ਆਏ ਹੋਏ ਵੀ ਸੀ। ਸੋ ਇਹ ਕੱਲਾ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਇਹਨਾਂ ਆਰਗੇਨਾਈਜੇਸ਼ਨਸ ਵੱਲੋਂ, ਇਹ ਪੂਰਾ ਅਮਰੀਕਾ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਅਮਰੀਕਾ ਵਰਗੇ ਸ਼ਹਿਰ ਮੁਲਕ ਦੇ ਵਿੱਚ ਕਿਸ ਤਰ੍ਹਾਂ ਵੱਖ-ਵੱਖ ਧਰਮਾਂ ਦੇ ਲੋਕ, ਵੱਖ-ਵੱਖ ਮੁਲਕਾਂ ਦੇ ਲੋਕ ਬੜੇ ਪੀਸਫੁਲੀ ਰਹਿ ਰਹੇ ਆ। ਵਾਂਸ ਇਨ ਅ ਵਾਈਲ ਕਿਤੇ ਕੋਈ ਇਨਸੀਡੈਂਟ ਹੋ ਜਾਂਦੀ ਆ, ਪਰ ਓਵਰਆਲ ਤੁਸੀਂ ਦੇਖੋ, ਈਵਨ ਤੁਸੀਂ ਦੇਖੋ ਇੱਕ ਮਿਲਪੀਟਸ ਸ਼ਹਿਰ ਜਿੱਥੇ ਦਾ ਚੀਫ ਜੈਰਡ ਹਰਨਾਂਡੇਸ ਆ, ਉਸ ਨੂੰ ਵੀ ਜਿਹੜਾ ਆ ਇਸ ਜਿਹੜੀ ਮੀਟਿੰਗ ਆ ਉਹਦੇ ਵਿੱਚ ਰੱਖਿਆ ਗਿਆ ਤੇ ਉਹਦੇ ਤੋਂ ਜਿਹੜਾ ਆ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ, ਕਹਿੰਦਾ ਆਈ ਰਿਅਲਾਈਜ਼ ਆਈ ਵਾਜ਼ ਨਾਟ ਅਪ ਟੂ ਸਪੀਡ ਔਨ ਖਾਲਿਸਤਾਨ ਦ ਜਕਾਰਾ ਮੂਵਮੈਂਟ। ਹੁਣ ਹੈਰਾਨੀ ਦੀ ਗੱਲ ਇਹ ਆ ਵੀ ਮਿਲਪੀਟਸ ਸ਼ਹਿਰ ਦੇ ਵਿੱਚ ਇੱਕ ਅੰਮ੍ਰਿਤਧਾਰੀ ਨੌਜਵਾਨ, ਗੋਲ ਦਸਤਾਰ ਸਜਾਉਣ ਵਾਲਾ ਨੌਜਵਾਨ 10 ਸਾਲ ਪੁਲਿਸ ਆਫੀਸਰ ਰਿਹਾ ਤੇ ਉੱਥੇ ਦੇ ਚੀਫ ਨੂੰ ਨਹੀਂ ਪਤਾ ਵੀ ਸਿੱਖ ਕੌਣ ਆ, ਸਿੱਖ ਕਿੱਦਾਂ ਦੇ ਆ, ਵੀ ਸਿੱਖਾਂ ਨੇ ਕਦੇ ਕੋਈ ਇੱਥੇ ਸ਼ਰਾਰਤ ਕੀਤੀ ਆ ਜਾਂ ਕਿਸੇ ਦੀ ਕੀਤੀ ਆ, ਵੀ ਕਿਸੇ ਦਾ ਨੁਕਸਾਨ ਕੀਤਾ ਹੋਵੇ। ਸੋ ਇਹ ਜਿਹੜਾ ਆ ਇਹਦੇ ਸੰਬੰਧ ਦੇ ਵਿੱਚ ਐਂਡ 'ਚ ਜਾ ਕੇ ਜਿਹੜਾ ਜਕਾਰਾ ਮੂਵਮੈਂਟ ਦੇ ਨੈਨਦੀਪ ਸਿੰਘ ਹੋਣੀ ਆ, ਉਹ ਕਹਿੰਦੇ ਵੀ ਮੈਂ ਹੈਰਾਨ ਆ ਵੀ ਇੱਥੇ ਵਾਪਰ ਕੀ ਰਿਹਾ, ਵਟ ਦਾ ਹੈਕ ਇਜ਼ ਗੋਇੰਗ ਔਨ ਹੇਅਰ, ਹਨਾ। ਵੀ ਤੁਸੀਂ ਸਾਨੂੰ ਐਕਸਟ੍ਰੀਮਿਜ਼ਮ ਦੇ ਨਾਲ ਲਿੰਕ ਕਰ ਰਹੇ ਆ, ਹੇਟ ਕ੍ਰਾਈਮ ਦੇ ਨਾਲ ਲਿੰਕ ਕਰ ਰਹੇ ਹੈਗੇ ਆ। ਸੋ ਇਹ ਸਾਰੇ ਕਾਸੇ ਦੇ ਵਿੱਚ ਰਾਜ ਘਨਵੀਰ ਸਿੰਘ ਜੀ, ਐਂਡ ਦੇ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਆ ਵੀ ਬਹੁਤ ਸਾਰੇ ਆਪਣੇ ਜਿਹੜੇ ਸਿੱਖ ਭੈਣ ਭਰਾ ਆ ਫੇਸਬੁੱਕ ਤੇ ਬੜਬੜੀਆਂ ਜੱਬੜੀਆਂ ਮਾਰਦੇ ਰਹਿੰਦੇ ਆ, ਇੱਕ ਦੂਜੇ ਦੇ ਉਲਟ ਲਿਖਦੇ ਰਹਿੰਦੇ ਆ। ਭਾਈ ਹੁਣ ਸਮਾਂ ਹੈਗਾ ਇਕੱਠੇ ਹੋਣ ਦਾ। ਤੁਹਾਨੂੰ ਮੈਂ ਇੱਕ ਸਟੇਟਮੈਂਟ ਜਿਹੜੀ ਆ ਬੈਂਜਾਮਿਨ ਫਰੈਂਕਲਿਨ ਉਹਨਾਂ ਦੀ ਉਹ ਸਾਂਝੀ ਕਰਨਾ ਚਾਹੁੰਦਾ ਆ। We must indeed all hang together or most assuredly we shall all hang separately। ਇਕੱਠੇ ਨਾ ਹੋਏ, ਤੁਹਾਨੂੰ ਕੱਲੇ ਕੱਲੇ ਨੂੰ ਜਿਹੜਾ ਹੈਂਗ ਕਰ ਦਿੱਤਾ ਜਾਊਗਾ। ਤੁਸੀਂ ਦੇਖ ਲਓ ਵੀ ਕਿੰਨਾ ਝੂਠ ਦਾ ਪ੍ਰਚਾਰ ਹੁਣ ਇੱਥੇ ਵੱਖ-ਵੱਖ ਸ਼ਹਿਰਾਂ ਦੇ ਪੁਲਿਸ ਚੀਫਸ ਕੋ ਹੋਇਆ ਆ। ਬਹੁਤ ਸਾਰੀਆਂ ਕਾਲਸ ਸਾਡੇ ਰੇਡੀਓ ਦੇ ਉੱਤੇ ਆਈਆਂ ਵੀ ਸੈਨੋਜ਼ੇ ਗੁਰੂ ਘਰ ਨਗਰ ਕੀਰਤਨ ਦੇ ਦੌਰਾਨ ਕੀ ਹੋਇਆ, ਉਹਦੇ ਬਾਰੇ ਅਸੀਂ ਕੋਈ ਬਾਹਲਾ ਵੱਧ ਕਹਿਣਾ ਨਹੀਂ ਚਾਹੁੰਦੇ ਹੈਗੇ। ਪਰ ਜੋ ਮੈਂ ਇਹ ਬੈਂਜਾਮਿਨ ਫਰੈਂਕਲਿਨ ਉਹਨਾਂ ਦੀ ਸਟੇਟਮੈਂਟ ਤੁਹਾਡੇ ਨਾਲ ਸਾਂਝੀ ਕੀਤੀ ਆ, ਘੱਟੋ ਘੱਟ ਇਹ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਐਕਟ ਕਰਨਾ ਚਾਹੀਦਾ। ਹੁਣ ਉਹਨਾਂ ਨੇ ਗੁਰੂ ਘਰਾਂ ਦੇ ਨਾਮ ਲੈ ਕੇ ਕਹਿਣਾ ਸ਼ੁਰੂ ਕਰ ਦਿੱਤਾ ਵੀ ਭਾਈ ਇੱਥੇ ਡਰੱਗ ਵਿਕਦੀ ਆ, ਇੱਥੇ ਹਥਿਆਰ ਹੁੰਦੇ ਆ। ਇਹ ਕੋਈ ਨਹੀਂ ਮੈਟਰ ਕਰਦਾ ਵੀ ਤੁਸੀਂ ਆਪਣੀ ਆਜ਼ਾਦੀ ਦੀ ਗੱਲ ਕਰਦੇ ਆ ਨਹੀਂ ਕਰਦੇ, ਤੁਸੀਂ ਦਸਤਾਰ ਸਜਾਣੇ ਆ ਨਹੀਂ ਸਜਾਣੇ, ਤੁਸੀਂ ਮੋਨੇ ਆ ਨਹੀਂ ਸਿੱਖ ਆ। ਆਉਣ ਵਾਲੇ ਸਮੇਂ ਦੇ ਵਿੱਚ ਨੋ ਮੈਟਰ ਤੁਸੀਂ ਜਿਹੜੇ ਪੰਜਾਬੀ ਆ, ਸਿੱਖ ਆ, ਤੁਹਾਡਾ ਕਿਸ ਤਰ੍ਹਾਂ ਦਾ ਜਿਹੜਾ ਅਕਸ਼ ਆ ਇਹਨਾਂ ਆਰਗੇਨਾਈਜੇਸ਼ਨਸ ਵੱਲੋਂ, ਇਹ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਬਣੀਆਂ ਹੋਈਆਂ ਆ, ਉਹ ਕਿਸ ਤਰ੍ਹਾਂ ਸ਼ੋਅ ਕੀਤਾ ਜਾ ਰਿਹਾ ਆ ਅਮਰੀਕਨ ਏਜੰਸੀਜ਼ ਨੂੰ। ਇਹ ਬਹੁਤ ਅੱਖਾਂ ਖੋਲਦੀ ਹੋਈ ਰਿਪੋਰਟ ਅੱਜ ਸੈਕਰਾਮੈਂਟੋ ਬੀ ਨੇ ਛਾਪੀ ਆ। ਸਾਡਾ ਉਸ ਜਰਨਲਿਸਟ ਦਾ ਧੰਨਵਾਦ ਕਰਨਾ ਵੀ ਬਣਦਾ ਆ ਜਿਸ ਨੇ ਇੰਨੇ ਲੰਮੇ ਸਮੇਂ ਤੋਂ 1000 ਤੋਂ ਵੱਧ ਵੱਖ-ਵੱਖ ਏਜੰਸੀਜ਼ ਦੀਆਂ ਈਮੇਲਾਂ ਇਕੱਠੀਆਂ ਕਰਕੇ ਜਿਹੜੀ ਇਹ ਰਿਪੋਰਟ ਛਾਪੀ ਹੈਗੀ ਆ। ਤੇ ਇਹ ਆਪਾਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ ਸਾਂਝੀ ਵੀ ਕਰਨ ਜਾ ਰਹੇ ਆ ਤੇ ਆਸ ਵੀ ਕਰਦੇ ਆ
ਵੀ ਜਿਹੜੇ ਸਾਡੇ ਭੈਣ ਭਰਾ ਸਾਨੂੰ ਸੁਣ ਰਹੇ ਆ, ਘੱਟੋ ਘੱਟ ਉਹਨਾਂ ਦੀ ਕੋਈ ਜ਼ਮੀਰ ਜਾਗੂਗੀ ਵੀ ਭਈ ਮੈਂ ਆਪਣੇ ਵੇਸ ਦੇ ਉੱਤੇ ਮੇਰਾ ਕੀ ਫਰਜ਼ ਆ, ਮੈਂ ਕੀ ਦੱਸਾਂ ਜਿੱਥੇ ਮੇਰੇ ਸ਼ਹਿਰ 'ਚ ਵਾਪਰ ਰਿਹਾ ਆ, ਉਹ ਤਾਂ ਮੈਂ ਅੱਗੇ ਹੋ ਕੇ ਕਰਾਂ, ਬਾਕੀ ਜਿਹੜੇ ਆ ਉਹ ਕਰਨ ਜਾਂ ਨਾ ਕਰਨ। ਜੀ ਬਿਲਕੁਲ। ਸੋ ਭੂਸ਼ਣ ਅਠਾਲੇ ਬੰਦਾ ਸੀਗਾ ਜਿਹਨੇ ਅੱਤਵਾਦ ਤਾਂ ਅਸਲ 'ਚ ਉਹਨੇ ਫੈਲਾਇਆ ਸੀ। ਫੈਡਰਲ ਹੇਟ ਕ੍ਰਾਈਮ ਦੇ ਮਾਮਲੇ ਦੇ ਵਿੱਚ ਉਸ ਨੂੰ ਅੰਦਰ ਕੀਤਾ ਜਦ ਉਹਨੇ ਇੱਕ ਸਿੱਖ ਆਰਗੇਨਾਈਜੇਸ਼ਨ ਨੂੰ ਕਿੰਨੀਆਂ ਜਿਹੜੀਆਂ ਆ ਮਾਰਨ ਦੀਆਂ ਧਮਕੀਆਂ ਭਰੀਆਂ ਤੇ ਹੋਰ ਤਰੀਕੇ ਦੀਆਂ ਜਿਹੜੀਆਂ ਈਮੇਲਾਂ ਜਿਹੜੀਆਂ ਆ ਸੌਰੀ ਵਾਇਸ ਮੇਲਸ ਜਿਹੜੀਆਂ ਉਸਨੇ ਛੱਡੀਆਂ ਸੀ। ਰੀਸੈਂਟਲੀ ਉਸ ਦੇ ਉੱਤੇ ਜਿਹੜੇ ਹੇਟ ਕ੍ਰਾਈਮ ਫੈਡਰਲ ਦੇ ਜਿਹੜੇ ਉਹ ਲੱਗੇ ਸੀਗੇ। ਸੋ ਇਸੇ ਤਰੀਕੇ ਦੇ ਨਾਲ ਜਿਹੜਾ ਝੂਠ ਦਾ ਪ੍ਰਚਾਰ ਆ ਇਸ ਟਾਈਮ ਹਿੰਦੂ ਅਮਰੀਕਨ ਫਾਊਂਡੇਸ਼ਨ ਉਹ ਕਰ ਰਹੀ ਆ। ਤੇ ਹੈਰਾਨੀ ਦੀ ਗੱਲ ਇਹ ਆ ਹਰਜੋਤ ਸਿੰਘ ਜੀ ਵੀ ਜਿਹੜੀ ਇਸ ਦੇ ਵਿੱਚ ਪਤਾ ਲੱਗ ਰਿਹਾ ਵੀ ਜਿਹੜੇ ਪੁਲਿਸ ਚੀਫ ਤੇ ਉਹ ਵੀ ਇਹਨਾਂ ਦੀਆਂ ਗੱਲਾਂ 'ਚ ਆ ਰਹੇ ਆ। ਸੋ ਸਿੱਖਾਂ ਨੂੰ ਵੀ ਧਿਆਨ ਦੇ ਕੇ ਇਸ ਨੂੰ ਪਹਿਲ ਦੇ ਆਧਾਰ ਦੇ ਉੱਤੇ ਇਸ ਦਾ ਕਾਊਂਟਰ ਕਰਨਾ ਪੈਣਾ, ਨਹੀਂ ਤਾਂ ਤੁਹਾਨੂੰ ਜਿਹੜਾ ਆ ਉਹਨਾਂ ਨੇ ਬਦਨਾਮ ਜਿਹੜਾ ਬੁਰੀ ਤਰ੍ਹਾਂ ਕਰ ਦੇਣਾ ਤੇ ਉਹ ਕਰਨ ਦੇ ਵਿੱਚ ਅੱਗੇ ਹੌਲੀ ਹੌਲੀ ਵੱਧ ਵੀ ਰਹੇ ਹੈਗੇ ਆ। ਇੱਕ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ ਫੈਡਰਲ ਲੈਵਲ ਦੇ ਉੱਤੇ ਆ ਰਿਹਾ ਆ, ਉਸ ਨੂੰ ਪਾਸ ਕਰਾਉਣ ਦੇ ਵਿੱਚ ਜ਼ੋਰ ਜਿਹੜਾ ਉਹ ਤੁਸੀਂ ਜਿਹੜਾ ਉਹ ਲਾਓ। ਇਹ ਚੀਜ਼ ਜਿਹੜੀ ਉਹ ਤੁਹਾਨੂੰ ਦੇਖਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਸੋ ਇਹ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਜਿੱਦਾਂ 1984 'ਚ ਨਹੀਂ ਹੋਇਆ ਸੀ ਹਰਜੋਤ ਸਿੰਘ ਜੀ, ਉਦੋਂ ਥੋੜ੍ਹੀ ਅਗਲਿਆਂ ਨੇ ਪੁੱਛਿਆ ਸੀਗਾ ਵੀ ਤੁਸੀਂ ਅਕਾਲੀ ਦਲ ਦੇ ਆ ਜਾਂ ਤੁਸੀਂ ਜਿਹੜੇ ਆ ਉਹ ਕਾਂਗਰਸੀ ਆ ਜਾਂ ਤੁਸੀਂ ਕਿਹੜੀ ਪਾਰਟੀ ਦੇ ਆ, ਤੁਸੀਂ ਸਿੱਖ ਆ, ਤੁਹਾਡਾ ਕਤਲ ਕੀਤਾ ਗਿਆ, ਤੁਹਾਨੂੰ ਜਿਹੜਾ ਉਹ ਮਾਰਿਆ ਗਿਆ। ਇੱਥੇ ਇਹ ਮੈਟਰ ਨਹੀਂ ਕਰਦਾ ਬਾਅਦ ਦੇ ਵਿੱਚ ਵੀ ਤੁਸੀਂ ਖਾਲਿਸਤਾਨ ਦੇ ਹਮਾਇਤੀ ਆ ਜਾਂ ਵਿਰੋਧੀ ਆ, ਤੁਸੀਂ ਸਿੱਖ ਆ, ਤੁਹਾਡਾ ਜਿਹੜਾ ਉਹਨਾਂ ਨੇ ਜਿੱਦਾਂ ਤੁਸੀਂ ਵੀ ਕਿਹਾ ਵੀ ਅਕਸ ਆ ਉਸ ਨੂੰ ਪੂਰੀ ਤਰ੍ਹਾਂ ਬਦਨਾਮ ਜਿਹੜਾ ਉਹ ਕਰਨ ਦੀ ਜਿਹੜੀ ਕੋਸ਼ਿਸ਼ ਆ। ਸੇਮ ਟੈਕਸਟ ਬੁੱਕ ਜੋ ਭਾਰਤ ਵਿੱਚ ਵਰਤੀ ਗਈ ਉਹ ਅਮਰੀਕਾ 'ਚ ਖੋਲ ਦਿੱਤੀ ਗਈ ਆ। ਇਹਨਾਂ ਨੇ ਹੌਲੀ ਹੌਲੀ ਉਹਦੇ ਚੈਪਟਰ ਜਿਹੜੇ ਉਹ ਫਰੋਲਣੇ ਸ਼ੁਰੂ ਕੀਤੇ ਆ ਤੇ ਸਿੱਖ ਕਿਤੇ ਇਹ ਨਾ ਆਪਾਂ ਰਹਿ ਜਾਈਏ ਵੀ ਹਾਂ ਇੱਕ ਦੂਜੇ ਨੂੰ ਕਿੱਦਾਂ ਥੱਲੇ ਲਾਈਏ, ਇੱਕ ਦੂਜੇ ਨੂੰ ਗਾਲ ਕਿੱਦਾਂ ਕੱਢੀਏ, ਆਨਲਾਈਨ ਕਿੱਦਾਂ ਇੱਕ ਦੂਜੇ ਨੂੰ ਜਿਹੜਾ ਉਹ ਬਦਨਾਮ ਕਰੀਏ। ਇਨਸਟੈਡ ਜਿਹੜਾ ਕੋਈ ਜਿੱਥੇ ਵੀ ਜਿਹੜਾ ਵੀ ਕੋਈ ਕੰਮ ਕਰ ਰਿਹਾ ਆ ਜਿਹੜਾ ਕਿ ਕੌਮ ਦੀ ਭਲਾਈ ਦੇ ਲਈ ਹੈ, ਕਮਿਊਨਿਟੀ ਦੀ ਭਲਾਈ ਦੇ ਲਈ ਆ, ਉਸ ਨੂੰ ਸ਼ਾਬਾਸ਼ੀ ਦੇ ਕੇ ਗਾਂਹ ਵਧਾ ਕੇ ਇੱਕ ਦੂਜੇ ਦੇ ਨਾਲ ਮਿਲ ਕੇ ਜਿਹੜਾ ਉਹ ਅੱਗੇ ਵਧਣਾ ਚਾਹੀਦਾ। ਇਸ ਨੂੰ ਕਾਊਂਟਰ ਕਰਨਾ ਪੈਣਾ, ਨਹੀਂ ਤਾਂ ਉਹ ਦਿਨ ਜਿਹੜੇ ਉਹ ਦੂਰ ਨਹੀਂ, ਇੱਥੇ ਵੀ ਤੁਹਾਨੂੰ ਉਹਨਾਂ ਨੇ ਉਸੇ ਤਰੀਕੇ ਦੇ ਨਾਲ ਬਦਨਾਮ ਕਰ ਦੇਣਾ। ਸੌਰੀ ਟੂ ਸੇ ਆ, ਪਰ ਇਹ ਜਿੱਦਾਂ ਇੱਥੇ ਹੋਰ ਕਮਿਊਨਿਟੀਜ਼ ਸਟੀਰੀਓਟਾਈਪ ਬਦਨਾਮ ਹੋ ਚੁੱਕੀਆਂ ਆ ਤੇ ਬਾਅਦ ਦੇ ਵਿੱਚ ਫਿਰ ਨਾ ਕਿਉਂ ਵੀ ਆਪਣੇ ਨਾਲ ਵੀ ਜਿਹੜਾ ਆ ਉਸੇ ਤਰੀਕੇ ਦੇ ਨਾਲ ਉਹ ਹੋਣ ਲੱਗ ਜਾਣਾ ਆ, ਉਹ ਹੋਣ ਡਹਿ ਪੈਣਾ ਆ ਤੇ ਫਿਰ ਤੁਸੀਂ ਦੇਖਣਾ ਵੀ ਆਪਾਂ ਪਤਾ ਨਹੀਂ ਕਿੱਥੇ ਸੁੱਤੇ ਜਿਹੜੇ ਉਹ ਰਹਿ ਗਏ ਸੀਗੇ, ਕਿਉਂਕਿ ਉਦੋਂ ਇੱਕ ਦੂਜੇ ਨੂੰ ਆਪਾਂ ਤੌਮਤਾਂ ਮਾਰ ਰਹੇ ਸੀ, ਇੱਕ ਦੂਜੇ ਦੇ ਨਾਲ ਜਿਹੜਾ ਉਦੋਂ ਲੜਾਈਆਂ ਦੇ ਵਿੱਚ ਲੱਗੇ ਹੋਏ ਸੀ। ਤੁਸੀਂ ਦੇਖੋ ਵੀ ਅਜਿਹੇ ਮੌਕਿਆਂ ਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਅਜਿਹੀਆਂ ਚੀਜ਼ਾਂ ਜਿਹੜੀਆਂ ਉਹ ਚੱਲਣਗੀਆਂ ਤਾਂ ਜੋ ਜਿਹੜਾ ਉਹ ਧਿਆਨ ਤੁਹਾਡਾ ਭਟਕਾਇਆ ਜਿਹੜਾ ਹੈ ਇਹਨਾਂ ਚੀਜ਼ਾਂ ਤੋਂ ਜਾ ਸਕੇ। ਹੁਣ ਜਕਾਰਾ ਮੂਵਮੈਂਟ ਵਾਲਿਆਂ ਦੇ ਦੁਆਰਾ ਹੁਣ 350 ਮੀਲ ਦੀ 40 ਸਾਲ ਦੀ ਯਾਦ ਦੇ ਵਿੱਚ ਇੱਕ ਮਾਰਚ ਕੱਢੀ ਜਾਣੀ ਆ, ਜੋ ਕਿ 1 ਮਹੀਨਾ ਤਕਰੀਬਨ ਜਿਹੜੀ ਚੱਲਣੀ ਆ। 9 ਜਿਹੜੀ ਅਕਤੂਬਰ ਤੋਂ ਬੇਕਰਸਫੀਲਡ ਤੋਂ ਸ਼ੁਰੂ ਹੋ ਕੇ ਸੈਕਰਾਮੈਂਟੋ ਤੱਕ ਜਿਹੜੀ ਆ ਉਹ ਜਾਣੀ ਆ। ਸੋ ਉਸ ਦੇ ਵਿੱਚ ਸਪੋਰਟ ਕਰੋ। ਜਿਹੜੇ 40 ਵਰੇ ਹੋਏ ਆ ਜਿਹੜੇ ਸਿੱਖ ਜੈਨੋਸਾਈਡ ਦੇ ਜੋ ਹਮਲਾ ਹੋਇਆ ਸੀਗਾ ਉਸ ਨੂੰ ਜਿਹੜਾ ਉਹ ਯਾਦ ਕਰਦੇ ਹੋਏ ਆ, ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਆ, ਉਸ ਦੇ ਲਈ ਇਹ ਦਿਖਾਉਂਦੇ ਹੋਏ ਵੀ ਅਸੀਂ ਆ ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਜੋ ਸਾਡੇ ਉਲਟ ਚੱਲ ਰਿਹਾ ਸੀ ਉਸ ਤੋਂ ਡਰਦੇ ਨਹੀਂ, ਅਸੀਂ ਨਿਰਭਉ ਆ, ਅਸੀਂ ਨਿਆਂ ਜਿਹੜੀ ਆ ਉਸ ਦੀ ਮੰਗ ਕਰਦੇ ਆ। ਸਿੱਖ ਨਿਆਂ ਖੁਦ ਵੀ ਜਿਹੜਾ ਉਹ ਕਰਦਾ ਆ। ਉਹ ਮਾਰਚ ਜਿਹੜੀ ਹੋਣੀ ਆ, ਸੋ ਉਹਦੇ ਵਿੱਚ ਵੀ ਵੱਧ ਚੜ ਕੇ ਜਿਹੜਾ ਤੁਹਾਨੂੰ ਸਾਰਿਆਂ ਨੂੰ ਹਿੱਸਾ ਲੈਣ ਦੀ ਜ਼ਰੂਰਤ ਆ। ਤੇ ਬਾਕੀ ਜਿੱਥੇ ਵੀ ਸਿੱਖਾਂ ਦੇ ਉਲਟ ਪ੍ਰਚਾਰ ਜਿਹੜਾ ਕੀਤਾ ਜਾ ਰਿਹਾ, ਝੂਠ ਫੈਲਾਇਆ ਜਾ ਰਿਹਾ ਆ, ਉਸ ਨੂੰ ਕਾਊਂਟਰ ਕਰਨ ਦੇ ਲਈ ਇਹ ਨਾ ਵੇਖੋ ਵੀ ਕੋਈ ਆ ਕੇ ਜਿਹੜਾ ਉਹ ਤੁਹਾਡੇ ਲਈ ਕਰੂਗਾ। ਜੋ ਤੁਸੀਂ ਆਪਣੇ ਪੱਧਰ ਦੇ ਉੱਤੇ ਕਰ ਸਕਦੇ ਆ, ਤੁਹਾਨੂੰ ਉਹ ਚੀਜ਼ ਨਾਲ ਕਰਨ ਦੀ ਜ਼ਰੂਰਤ। ਬਹੁਤ ਸਾਰੇ ਵੀਰ ਕਮੈਂਟ ਕਰਦੇ ਆ ਵੀ ਸਾਡਾ ਹਿੰਦੂ ਸਿੱਖ ਦਾ ਕੋਈ ਮਸਲਾ ਨਹੀਂ, ਹਰਿਆਣੇ ਵਾਲੇ ਸਾਰੇ ਰਲ ਕੇ ਲੰਗਰਾਂ ਸੇਵਾ ਕਰਦੇ, ਕੋਈ ਮਸਲਾ ਨਹੀਂ। ਮੈਨੂੰ ਰਹਿੰਦੇ ਨੂੰ 35-36 ਸਾਲ ਹੋ ਗਿਆ, ਕਿਸੇ ਨੂੰ ਪ੍ਰੋਬਲਮ ਨਹੀਂ, ਸਾਰੇ ਗੁਰੂ ਘਰ ਦੇ ਵਿੱਚ ਆਉਂਦੇ ਜਾਂਦੇ ਹੈਗੇ ਆ। ਪਰ ਜਿਸ ਹਿਸਾਬ ਦੇ ਨਾਲ ਤੁਹਾਨੂੰ ਪਤਾ ਹੈ ਪਿਛਲੇ 10 ਸਾਲਾਂ 'ਚ ਭਾਰਤ ਦੇ ਵਿੱਚ ਹੇਟ ਫੈਲਾਈ ਗਈ ਹੈਗੀ ਆ, ਉਸ ਹੇਟ ਨੂੰ ਹੁਣ ਬਾਹਰ ਵੀ ਫੈਲਾਇਆ ਜਾ ਰਿਹਾ ਹੈਗਾ। ਸੋ ਪੰਜਾਬੀ ਰੇਡੀਓ USA ਵੱਲੋਂ ਆਪਾਂ ਜਿੰਨੇ ਵੀ ਸਾਡੇ ਜਿਹੜੇ ਸਰੋਤੇ ਆ ਉਹਨਾਂ ਨੂੰ ਬੇਨਤੀ ਕਰਦੇ ਆ, ਟਰਾਂਸਨੈਸ਼ਨਲ ਰਿਪਰੈਸ਼ਨ ਰਿਪੋਰਟਿੰਗ ਐਕਟ ਆਫ 2024 ਇਹ ਜਿਹੜਾ ਬਿੱਲ ਹੈਗਾ ਆ ਇਹ ਕਾਂਗਰਸ ਨੇ ਪਾਸ ਕਰਨਾ ਆ ਤੇ ਸਾਨੂੰ ਜਿਹੜੇ ਜਿੰਨੇ ਵੀ ਕਾਂਗਰਸਮੈਨ ਆ, ਸੈਨੇਟਰ ਆ, ਉਹਨਾਂ ਨੂੰ ਕਾਲਾਂ ਕਰਨੀਆਂ ਚਾਹੀਦੀਆਂ ਉਹਨਾਂ ਦੇ ਆਫਿਸ ਦੇ ਵਿੱਚ ਵੀ ਜਿਹੜੇ ਲੋਕ
ਇੰਡੀਆ ਦੀ ਸਰਕਾਰ ਤੋਂ, ਸਾਊਦੀ ਅਰੇਬੀਆ ਦੀ ਸਰਕਾਰ ਤੋਂ, ਈਰਾਨ ਤੋਂ, ਚਾਈਨਾ ਤੋਂ, ਰਸ਼ੀਆ ਤੋਂ, ਇਹਨਾਂ ਮੁਲਕਾਂ ਤੋਂ ਤੰਗ ਹੈਗੇ ਆ, ਆਪਣੀ ਹੱਕ ਦੀ ਆਵਾਜ਼ ਉਠਾਉਂਦੇ ਆ, ਉਹਨਾਂ ਨੂੰ ਦੱਬਣ ਦੀ, ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਇਹ ਬਿੱਲ ਜਿਹੜਾ ਯੂਐਸ ਕਾਂਗਰਸ ਵੱਲੋਂ ਇਮੀਡੀਏਟਲੀ ਪਾਸ ਕੀਤਾ ਜਾਣਾ ਚਾਹੀਦਾ। ਇਹਦਾ ਇਕੱਲਾ ਸਿੱਖਾਂ ਨੂੰ ਨਹੀਂ, ਹਿੰਦੂਆਂ ਨੂੰ ਵੀ ਇਹਦੀ ਜਿਹੜੀ ਸਪੋਰਟ ਕਰਨੀ ਚਾਹੀਦੀ ਹੈਗੀ ਆ। ਸੋ ਇਹ ਆਪਾਂ ਸਾਰਿਆਂ ਨੂੰ ਜਿਹੜੀ ਬੇਨਤੀ ਕਰਦੇ ਹੈਗੇ।